PNB.org ਦੇ ਉੱਤੇ। ਅਤੇ ਜਿੱਦਾਂ ਦੱਸਿਆ ਅੱਜ ਦਾ ਜਿਹੜਾ ਪ੍ਰੋਗਰਾਮ ਵਿਸ਼ੇਸ਼ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜਾ ਉਹ ਰਹੇਗਾ। ਅਤੇ ਅੱਜ ਜਿਹੜੀ ਇੱਕ ਆਵਰ ਆਫ ਸਰਵਿਸ ਦੀ ਜਿਹੜੀ ਬੜੇ ਚਿਰ ਤੋਂ ਲਟਕਦੀ ਰਹੀ ਸੀ ਗੱਲ, ਵਾਈਟ ਹਾਊਸ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਪਈ ਸੀ। ਆਖਿਰਕਾਰ ਉਹਨਾਂ ਨੇ ਫੈਡਰਲ ਰਜਿਸਟਰ ਦੇ ਵਿੱਚ ਉਸ ਨੂੰ ਜਿਹੜਾ ਉਹ ਪਾ ਦਿੱਤਾ ਆ। ਸੋ ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦੇਵਾਂਗੇ, ਕੀ ਚੇਂਜਸ ਦੀ ਜਿਹੜੀ ਆ ਉਹ ਜਿਹੜੀ ਉਹ ਕਹਿ ਰਹੇ ਨੇ, ਉਸ ਦੇ ਬਾਰੇ ਜਿਹੜੀ ਆਪਣੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਬਾਕੀ ਜੇ ਤੁਹਾਡੇ ਕੋਈ ਟਰੱਕਿੰਗ ਦੇ ਨਾਲ ਸੰਬੰਧਿਤ ਸਵਾਲ ਹੋਣਗੇ ਤਾਂ ਤੁਸੀਂ ਪਹਿਲਾਂ ਹੀ ਜਿਹੜਾ ਆ ਕਾਲ ਕਰਨੀ ਜਿਹੜੇ ਤੁਸੀਂ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ। ਸੋ ਅੱਜ ਦਾ ਆਵਰ ਆਫ ਸਰਵਿਸ ਨੂੰ ਲੈ ਕੇ ਬੜਾ ਲੰਮਾ ਚੌੜਾ ਪੇਚੀਦਾ ਜਿਹੜਾ ਮਸਲਾ ਜਿਹੜਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ, ਡਰਾਈਵਰਾਂ ਦੀ ਮੰਗ ਵੀ ਸੀਗੀ ਉਸ ਨੂੰ ਲੈ ਕੇ, ਕੀ ਉਸ ਦੇ ਵਿੱਚ ਚੇਂਜਸ ਆ ਰਹੇ ਨੇ, ਕੀ ਉਹਨਾਂ ਦੇ ਵੱਲੋਂ ਜਿਹੜਾ ਆਖਿਆ ਗਿਆ ਆ, ਉਸ ਦੇ ਬਾਰੇ ਆਪਾਂ ਜਿਹੜੀ ਅੱਜ ਦੇ ਪ੍ਰੋਗਰਾਮ 'ਚ ਵਿਸ਼ੇਸ਼ ਤੌਰ 'ਤੇ ਜਾਣਕਾਰੀਆਂ ਸਾਂਝੀਆਂ ਕਰਾਂਗੇ। ਅਤੇ ਉਸ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਆਪਾਂ ਕੁਝ ਅਹਿਮ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੀਏ। ਬਿਲਕੁਲ, ਸਭ ਤੋਂ ਪਹਿਲੀ ਖਬਰ ਵੱਲ ਆਈਏ। ਸਾਊਥ ਆਫ ਸੈਨੋਜ਼ੇ ਦੇ ਵਿੱਚ ਸਲੀਡਾ ਜਿਹੜਾ ਟਾਊਨ ਆ, ਉੱਥੇ ਕੱਲ੍ਹ ਇੱਕ ਜੇਲ੍ਹ ਜਿਹੜੀ ਕਰੈਕਸ਼ਨ ਫੈਸਿਲਿਟੀ ਆ, ਉੱਥੇ ਜਿਹੜੇ ਕੈਦੀ ਆਪਸ ਦੇ ਵਿੱਚ ਲੜ ਪਏ, ਜਿਨ੍ਹਾਂ ਦੇ ਵਿੱਚ 8 ਜਾਣੇ ਬਹੁਤ ਜ਼ਿਆਦਾ ਫੱਟੜ ਹੋਏ। 50 ਦੇ ਜ਼ਿਆਦਾ ਜਿਹੜੇ ਹੈਗੇ ਆ ਉਹਨਾਂ ਦੇ ਥੋੜ੍ਹੀਆਂ ਸੱਟਾਂ ਲੱਗੀਆਂ। 200 ਦੇ ਕਰੀਬ ਜਿਹੜੇ ਕੈਦੀ ਸੀ ਉਹ ਆਪਸ ਦੇ ਵਿੱਚ ਉਹਨਾਂ ਦੀ ਲੜਾਈ ਹੋਈ ਕਰੈਕਸ਼ਨਲ ਟ੍ਰੇਨਿੰਗ ਫੈਸਿਲਿਟੀ ਜਿਹੜੀ ਹੈਗੀ ਸਲੀਡਾ ਦੇ ਵਿੱਚ। ਇਹ ਡਿਪਾਰਟਮੈਂਟ ਆਫ ਕਰੈਕਸ਼ਨ ਅਤੇ ਰਿਹੈਬਲੀਟੇਸ਼ਨ ਡਿਪਾਰਟਮੈਂਟ ਜਿਹੜਾ ਆ ਉਹਦੇ ਵੱਲੋਂ ਦੱਸਿਆ ਗਿਆ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਸ਼ੈਰਿਫ ਡਿਪਾਰਟਮੈਂਟ ਦਾ ਬੰਦਾ ਜਿਹੜਾ ਜਾਂ ਕਰੈਕਸ਼ਨਲ ਆਫਿਸਰ ਕੋਈ ਫੱਟੜ ਨਹੀਂ ਹੋਇਆ ਜੀ। ਇਹ ਵੈਸੇ ਨਾ ਬਹੁਤ ਸਾਰੀਆਂ ਜਿਹੜੀਆਂ ਜੇਲ੍ਹਾਂ ਨੂੰ ਲੈ ਕੇ ਹਰਜੋਤ ਸਿੰਘ ਜੀ ਇਸ ਟਾਈਮ ਹੁਣ ਵਿਵਾਦ ਜਿਹੜੇ ਜ਼ਿਆਦਾ ਭਖੇ ਵੀ ਹੋਏ ਨੇ। ਅਤੇ ਪਹਿਲਾਂ ਵੀ ਜਿਹੜੀ ਸੈਂਟਾ ਕਲਾਰਾ ਕਾਊਂਟੀ ਦੀਆਂ ਕਈ ਜੇਲ੍ਹਾਂ ਦੇ ਜਿਹੜੇ ਮਸਲੇ ਆ ਉਹ ਸਾਹਮਣੇ ਆਏ ਸੀ, ਜਿਸ ਦੇ ਵਿੱਚ ਜਿਹੜੇ ਅਫਸਰਾਂ ਦੇ ਦੁਆਰਾ ਜਿਹੜਾ ਕਈ ਵਾਰੀ ਤਸ਼ੱਦਦ ਦਾ ਮਸਲਾ ਵੀ ਉਸ ਦੇ ਸਾਹਮਣੇ ਆਇਆ ਸੀ। ਅਤੇ ਜੇ ਆਪਾਂ ਜੇਲ੍ਹਾਂ ਦੀ ਗੱਲ ਕਰਦੇ ਜਾਈਏ, ਜਿਹੜਾ ਜੈਫਰੀ ਐਪਸਟਾਈਨ ਸੀਗਾ, ਜਿਸ ਦਾ ਕਥਿਤ ਤੌਰ 'ਤੇ ਉਸਨੇ ਸੁਸਾਈਡ ਕੀਤਾ ਸੀ, ਅਟੋਪਸੀ ਦੀ ਗੱਲ ਜਿਹੜੀ ਉਸ ਦੇ ਵਿੱਚੋਂ ਇੱਕ ਬਾਹਰ ਸਾਹਮਣੇ ਆਈ ਹੈ। ਕਹਿੰਦੇ ਇਸ ਦੀ ਜਿਹੜੇ ਧੌਣ ਦੇ ਜਿਹੜੇ ਮਣਕੇ ਆ, ਨੈਕ ਦੇ ਜਿਹੜੀਆਂ ਬ੍ਰੋਕਨ ਬੋਨਸ ਜਿਹੜੀਆਂ ਆ ਅਟੋਪਸੀ ਦੇ ਵਿੱਚ ਮਿਲੀਆਂ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਹੋਰ ਚਰਚਾ ਜਿਹੜੀ ਉਹ ਤੇਜ਼ ਹੋ ਗਈ ਆ, ਭੱਖ ਗਈ ਆ ਵੀ ਇਸ ਦਾ ਕਥਿਤ ਤੌਰ ਦੇ ਉੱਤੇ ਜਿਹੜਾ ਸੁਸਾਈਡ ਸੀ, ਆਤਮ ਹੱਤਿਆ ਆ, ਉਹ ਕਿਸ ਤਰੀਕੇ ਦੇ ਨਾਲ ਜਿਹੜੀ ਹੋਈ ਆ। ਬਹੁਤ ਸਾਰੇ ਜਿਹੜੀ ਹੁਣ ਜਾਂਚ ਕਰਤਾ ਹੈ ਇਸ ਨੂੰ ਹਰ ਇੱਕ ਐਂਗਲ ਤੋਂ ਜਿਹੜੇ ਆ ਉਹ ਚੈੱਕ ਕਰ ਰਹੇ ਨੇ। ਜਿੱਦਾਂ ਕੱਲ੍ਹ ਵੀ ਆਪਾਂ ਜਾਣਕਾਰੀ ਦਿੱਤੀ ਸੀ, ਜਿਹੜੇ ਮੈਨਹੈਟਨ ਨਿਊਯਾਰਕ ਦੀ ਉਹ ਜਿਹੜੀ ਜੇਲ੍ਹ ਸੀ, ਉਸ ਦਾ ਜਿਹੜਾ ਵਾਰਡਨ ਸੀ, ਉਸ ਨੂੰ ਹੋਰ ਕਿਸੇ ਜੇਲ੍ਹ ਦਾ ਵਾਰਡਨ ਦੇ ਵਜੋਂ ਜਿਹੜਾ ਰੀਅਸਾਈਨ ਕੀਤਾ ਗਿਆ ਆ। ਅਤੇ ਜਿਹੜੇ 2 ਵਿਸ਼ੇਸ਼ ਤੌਰ ਦੇ ਉੱਤੇ ਬੰਦਿਆਂ ਦੇ ਨਿਗਰਾਨੀ ਰੱਖਣ ਦੇ ਲਈ ਇਸ ਦੇ ਉੱਤੇ, ਕਿਉਂਕਿ ਸੁਸਾਈਡ ਵਾਚ 'ਤੇ ਸੀਗਾ, ਉਹਨਾਂ ਨੂੰ ਅਜੇ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਰੱਖਿਆ ਗਿਆ ਜਿੰਨੀ ਦੇਰ ਤੱਕ ਜਾਂਚ ਜਿਹੜੀ ਉਹ ਪੂਰੀ ਆ ਉਹ ਨਹੀਂ ਹੋ ਜਾਂਦੀ। ਸੋ ਇਹ ਮਸਲਾ ਲਗਾਤਾਰ ਉਲਝਦਾ ਜਿਹੜਾ ਉਹ ਜਾ ਰਿਹਾ ਹੈ। ਅਗਲੀ ਖਬਰ ਵੱਲ ਚਲੀਏ। ਜਿਹੜੇ US ਦੇ 2 ਕਾਂਗਰਸ ਵੂਮੈਨ ਇਲਹਾਨ ਓਮਾਰ ਅਤੇ ਰਸ਼ੀਦਾ ਤਲੇਬ, ਦੋਨੋਂ ਜਣਿਆਂ ਨੇ ਇਜ਼ਰਾਈਲ ਨੂੰ ਜਾਣਾ ਸੀ ਅਤੇ ਇਜ਼ਰਾਈਲ ਵਾਲਿਆਂ ਨੇ ਉਹਨਾਂ ਨੂੰ ਜਿਹੜਾ ਆ ਆਉਣ ਤੋਂ ਬੈਨ ਕਰ ਦਿੱਤਾ, ਕਿਉਂਕਿ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਵੀ ਇਹ ਕਿਹਾ ਸੀ ਵੀ ਕ੍ਰਿਟੀਸਾਈਜ਼ ਕਰਦੇ ਹੈਗੇ ਆ ਜੀਊ ਸਟੇਟ ਨੂੰ, ਅਤੇ ਉਹਦੇ ਕਰਕੇ ਜਿਹੜਾ ਆ ਉਹਨਾਂ ਨੂੰ ਜਿਹੜਾ ਪੋਜ਼ੀਟਿਵ ਪੁਆਇੰਟ ਮਿਲ ਗਿਆ ਅਤੇ ਉਹਨਾਂ ਨੇ ਬੈਨ ਕਰਤਾ। ਪਰ ਜਿਹੜੀ ਓਪੋਜੀਸ਼ਨ ਆ ਉੱਥੇ ਉਹ ਕਹਿ ਰਹੀ ਆ ਵੀ ਇਹ ਗਲਤ ਆ ਅਤੇ ਹੁਣ ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਜਿਹੜਾ ਕ੍ਰਿਟੀਸਿਜ਼ਮ ਆ ਇਜ਼ਰਾਈਲ ਦਾ ਹੋਊਗਾ। ਜੀ ਬਿਲਕੁਲ। ਰਾਸ਼ਟਰਪਤੀ ਟਰੰਪ ਆਪਣੇ ਹੀ ਜਿਹੜੇ US ਦੇ ਜਿਹੜੇ ਸਿਟੀਜ਼ਨ, ਆਪਣੇ ਹੀ ਜਿਹੜੇ ਇਲੈਕਟਿਡ ਮੈਂਬਰਸ, ਉਹਨਾਂ ਨੂੰ ਬੈਨ ਜਿਹੜਾ ਦੂਜੇ ਮੁਲਕਾਂ ਦੇ ਵਿੱਚ ਆ ਕੇ ਜਿਹੜਾ ਉਹ ਕਰਵਾ ਰਹੇ ਨੇ। ਸੋ ਇਹ ਹੁਣ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹਨੂੰ ਕਿੱਥੇ ਜਿਹੜਾ ਉਹ ਬੈਨ ਆ ਉਹ ਕਰਵਾ ਸਕਦੇ ਨੇ। ਕਹਿੰਦੇ ਇਜ਼ਰਾਈਲ ਦੇ ਵੱਲੋਂ ਇੱਦਾਂ ਪਹਿਲਾਂ ਜਿਹੜਾ ਉਹ ਘੱਟ ਹੀ ਕੀਤਾ ਗਿਆ। US ਦੇ ਕਿਸੇ ਇਲੈਕਟਿਡ ਰਿਪਰੈਜ਼ੈਂਟੇਟਿਵ ਨੂੰ ਤਾਂ ਨਹੀਂ ਬੈਨ ਕੀਤਾ ਸੀਗਾ। ਯੂਰਪੀਅਨ ਸੰਘ ਦੇ ਜਿਹੜੇ ਕੁਛ, ਫਰਾਂਸ ਦੇ ਜਿਹੜੇ ਉਹਨਾਂ ਦੇ ਨੇਤਾ ਸੀ, ਉਹਨਾਂ ਨੇ ਬੈਨ ਕੀਤਾ ਸੀ। ਇਜ਼ਰਾਈਲ ਦੇ ਵਿੱਚ ਕਹਿੰਦੇ ਕੁਛ ਬਾਰੇ ਪਹਿਲਾਂ ਹੀ ਇੱਦਾਂ ਦੀ ਹਰਜੋਤ ਸਿੰਘ ਜੀ ਇਹ ਨਵਾਂ ਕਾਨੂੰਨ ਲਿਆਂਦਾ ਆ ਵੀ ਜਿਹੜਾ ਕਹਿੰਦੇ ਵੀ ਇਜ਼ਰਾਈਲ ਦੇ ਖਿਲਾਫ ਜਿਹੜਾ ਉਹ ਬੋਲਦਾ ਆ ਇਸ ਤਰੀਕੇ ਦੇ ਨਾਲ, ਬਾਈਕਾਟ ਦਾ ਜਿਹੜਾ ਸੱਦਾ ਵਗੈਰਾ ਕੋਈ ਦਿੰਦਾ ਆ, ਅਤੇ ਉਹਨਾਂ ਨੂੰ ਉਸ ਮੁਲਕ ਦੇ ਵਿੱਚ ਐਂਟਰੀ ਕਰਨ ਤੋਂ ਉਹ ਬੈਨ ਕਰ ਸਕਦੇ ਆ। ਅਤੇ ਉੱਤੋਂ ਰਾਸ਼ਟਰਪਤੀ ਟਰੰਪ ਨੇ ਵੀ ਮੋਹਰ ਲਾ ਕੇ ਘੱਲਤਾ ਵੀ ਕਰ ਦਿਓ ਜੀ ਇਹਨਾਂ ਦੋਨਾਂ ਮੁਸਲਿਮ ਜਿਹੜੀਆਂ ਕਾਂਗਰਸ ਵੂਮਨ ਹੈਗੀਆਂ ਉਹਨਾਂ ਨੂੰ ਬੈਨ। ਕੱਲ੍ਹ ਫਿਲਾਡੈਲਫੀਆ ਦੇ ਵਿੱਚ ਇੱਕ ਬੰਦੇ ਨੇ ਜਿਹੜਾ ਆ 6 ਪੁਲਿਸ ਆਫਿਸਰਾਂ ਨੂੰ ਬੁਰੀ ਤਰ੍ਹਾਂ ਜਿਹੜਾ ਇੰਜਰਡ ਕਰ ਦਿੱਤਾ। 8 ਘੰਟੇ ਦੇ ਕਰੀਬ ਜਿਹੜਾ ਆ ਟਰਾਈ ਹੁੰਦੀ ਰਹੀ ਵੀ ਉਹਨੂੰ ਅਰੈਸਟ ਕੀਤਾ ਜਾਵੇ। ਹੁਣ ਉਸ ਬੰਦੇ ਦਾ ਨਾਮ ਵੀ ਜਿਹੜਾ ਰਿਲੀਜ਼ ਕਰ ਦਿੱਤਾ ਗਿਆ, ਜੋ ਕਿ ਮੌਰੀਸ ਹਿੱਲ
ਦੱਸਿਆ ਗਿਆ ਫਿਲਡੈਲਫੀਆ ਪੁਲਿਸ ਕਮਿਸ਼ਨ ਰਿਚਰਡ ਰੌਸ ਵੱਲੋਂ। ਤੇ ਕਹਿੰਦੇ ਨੈਰਕੋਟਿਕਸ ਵਾਰੰਟ ਦੇਣ ਦੇ ਲਈ 2 ਆਫੀਸਰ ਗਏ ਸੀ ਤੇ ਜਦੋਂ ਉਸਨੇ ਉਹਨਾਂ ਦੇ ਉੱਤੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ। ਜੀ ਬਿਲਕੁਲ, ਇਹ ਕੱਲ ਕਾਫੀ ਲੰਮਾ ਸਮਾਂ ਹਰਜੋਤ ਸਿੰਘ ਜੀ ਇਹ ਜਿਹੜੀ ਚੱਲਦੀ ਰਹੀ ਆ ਗੋਲੀਬਾਰੀ ਜਿਹੜੀ ਹੋਈ ਆ, ਤੇ ਜਿੱਦਾਂ ਤੁਸੀਂ ਦੱਸਿਆ ਵੀ ਤਕਰੀਬਨ 6 ਪੁਲਿਸ ਵਾਲੇ ਜਿਹੜੇ ਇਸ ਗੋਲੀਬਾਰੀ ਦੇ ਵਿੱਚ ਇੰਜਰਡ ਹੋਏ ਸੀਗੇ। ਅੰਤਰਰਾਸ਼ਟਰੀ ਖਬਰ ਦੇ ਉੱਤੇ ਜੇ ਗੱਲ ਕਰੀਏ, ਬ੍ਰਿਟੇਨ ਦੀ ਟੈਰੀਟਰੀ ਜਿਬਰਾਲਟਰ ਜਿਹੜਾ ਪੋਰਟ ਹੈਗਾ ਆ, ਉੱਥੇ ਜਿਹੜੇ ਆਇਲ ਟੈਂਕਰ ਇੱਕ ਈਰਾਨ ਦਾ ਉਹਨਾਂ ਨੇ ਸੀਜ਼ ਕੀਤਾ ਸੀਗਾ, ਜਿਹੜਾ ਸੀਰੀਆ ਨੂੰ ਤੇਲ ਲੈ ਕੇ ਲਈ ਜਾਂਦਾ ਸੀਗਾ, ਉਸ ਨੂੰ ਰਿਲੀਜ਼ ਕਰਨ ਦੇ ਹੁਕਮ ਜਿਹੜੇ ਆ ਫਾਈਨਲੀ ਜਾਰੀ ਜਿਹੜੇ ਉਹਨਾਂ ਨੇ ਕਰ ਦਿੱਤੇ ਆ। ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਈਰਾਨ ਦੇ ਮਸਲੇ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਵੀ ਅਮਰੀਕਾ ਦੇ ਲਈ ਥੋੜ੍ਹੀ ਜਿਹੀ ਨਮੋਸ਼ੀ ਵਾਲੀ ਤੇ ਹਾਰ ਵਾਲੀ ਜਿਹੜੀ ਸਥਿਤੀ ਬਣੀ ਆ, ਕਿਉਂਕਿ ਉਹ ਨਹੀਂ ਸੀ ਚਾਹੁੰਦੇ ਅਮਰੀਕਾ ਵਾਲੇ ਵੀ ਇਹਨਾਂ ਦਾ ਜਿਹੜਾ ਤੇਲ ਦਾ ਟੈਂਕਰ ਆ ਜਿਹੜਾ ਈਰਾਨ ਤੋਂ ਸੀਰੀਆ ਨੂੰ ਜਾ ਰਿਹਾ ਸੀਗਾ ਉਸ ਨੂੰ ਛੱਡਿਆ ਜਾਵੇ। ਪਰ ਜਿਹੜੇ ਜਿਬਰਾਲਟਰ ਤੋਂ ਜਿਹੜੀ ਬ੍ਰਿਟੇਨ ਦੀ ਟੈਰੀਟਰੀ ਆ ਉਹਨਾਂ ਨੇ ਫਾਈਨਲੀ ਜਿਹੜਾ ਉਸ ਨੂੰ ਛੱਡ ਦਿੱਤਾ ਆ, ਕਿਉਂਕਿ ਉਸ ਟੈਂਕਰ ਦੇ ਸੀਜ਼ ਹੋਣ ਤੋਂ ਬਾਅਦ 'ਚ ਈਰਾਨ ਨੇ ਵੀ ਜਿਹੜੇ 2 ਟੈਂਕਰ ਆ ਜਿਹੜੇ ਕਿ ਬ੍ਰਿਟੇਨ ਦੇ ਝੰਡੇ ਲਈ ਜਾਂਦੇ ਸੀਗੇ ਉਹਨਾਂ ਨੂੰ ਸੀਜ਼ ਜਿਹੜਾ ਉਹ ਕਰ ਲਿਆ ਸੀਗਾ। ਹੁਣ ਇਹ ਉਮੀਦ ਲਾਈ ਬੈਠਿਆ ਵੀ ਉਹਨਾਂ ਦੇ ਛੱਡਣ ਤੋਂ ਬਾਅਦ 'ਚ ਸ਼ਾਇਦ ਬ੍ਰਿਟੇਨ ਵਾਲੇ ਜਿਹੜੇ ਟੈਂਕਰ ਆ ਉਹਨਾਂ ਨੂੰ ਈਰਾਨ ਵੱਲੋਂ ਜਿਹੜਾ ਉਹ ਛੱਡ ਦਿੱਤਾ ਜਾਵੇਗਾ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਹਾਂਗਕਾਂਗ ਦੇ ਸੰਬੰਧ ਦੇ ਵਿੱਚ ਆਪਣੀ ਸਟੇਟਮੈਂਟ ਦਿੱਤੀ ਆ। ਕਾਫੀ ਹਫ਼ਤਿਆਂ ਤੋਂ ਜਿਹੜਾ ਹਾਂਗਕਾਂਗ ਦੇ ਵਿੱਚ ਲੋਕ ਜਿਹੜੇ ਆ ਮੁਜ਼ਾਹਰੇ ਕਰ ਰਹੇ ਆ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ ਮੈਂ ਉਹਦੇ ਵਿੱਚ ਹਿੱਸਾ ਬਣ ਸਕਦਾ ਹਾਂ ਜੇ ਚਾਈਨਾ ਵਾਲੇ ਗੱਲਬਾਤ ਕਰਨਾ ਚਾਹਣ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਟਰੇਡ ਵਾਰ ਚੱਲ ਰਿਹਾ ਉਹਦੇ ਵਿੱਚ ਇੱਕ ਮੇਨ ਕਾਰਨ ਹਾਂਗਕਾਂਗ ਵੀ ਹੈਗਾ ਹੈ ਜੀ। ਸੋ ਇਹ ਦੇਖੋ, ਦੂਸਰੇ ਪਾਸੇ ਕੁਛ ਕੁ ਚੀਜ਼ਾਂ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਟੈਰਿਫ ਨਾ ਲਾਉਣ ਦੀ ਗੱਲ ਕੀਤੀ ਗਈ ਸੀ, ਖਾਸ ਕਰਕੇ ਜਿਹੜੀਆਂ ਕ੍ਰਿਸਮਸ ਦੇ ਨਾਲ ਰਿਲੇਟਡ ਚੀਜ਼ਾਂ ਆਉਣੀਆਂ। ਸੋ ਹੁਣ ਚਾਈਨਾ ਨੇ ਵੀ ਆਪਣਾ ਕਹਿੰਦੇ ਥੋੜ੍ਹਾ ਜਿਹਾ ਸਟੈਂਡ ਉਹਨੂੰ ਜਿਹੜਾ ਨਰਮ ਕੀਤਾ ਹੈਗਾ। ਜੀ ਜੀ ਬਿਲਕੁਲ, ਪਰ ਇਰਾਨ ਜਿਹੜਾ ਹਾਂਗਕਾਂਗ ਦੇ ਉੱਤੇ ਜਿਹੜੇ ਚਾਈਨਾ ਵੱਲੋਂ ਜਿਹੜਾ ਲਗਾਤਾਰ ਦਬਾਅ ਜਿਹੜਾ ਉਹ ਪਾਇਆ ਜਾ ਰਿਹਾ ਆ, ਆਪਣੀ ਮਿਲਟਰੀ ਜਿਹੜੀ ਲਗਾਤਾਰ ਚਾਈਨਾ ਵਾਲੇ ਆ ਹਾਂਗਕਾਂਗ ਦੇ ਵਿੱਚ ਕਰ ਰਹੇ ਆ, ਪ੍ਰਦਰਸ਼ਨਕਾਰੀਆਂ ਦੇ ਨਾਲ ਕਾਫੀ ਜਿਹੜੀਆਂ ਹੱਥੋਂ ਪਾਈ ਜਿਹੜੀ ਆ ਪੁਲਿਸ ਵਾਲਿਆਂ ਦੀ ਉੱਥੇ ਹੁੰਦੀ ਨਜ਼ਰ ਜਿਹੜੀ ਉਹ ਆ ਰਹੀ ਆ। ਤੇ ਹਾਲਾਤ ਜਿਹੜੇ ਹਾਂਗਕਾਂਗ ਦੇ ਵਿੱਚ ਕੋਈ ਬਹੁਤੇ ਜਿਹੜੇ ਇਸ ਟਾਈਮ ਚੰਗੇ ਨਹੀਂ ਆ, ਨਾਸਾਜ਼ ਹੀ ਜਿਹੜੇ ਬਣੇ ਪਏ ਆ। ਉੱਥੋਂ ਦੇ ਹਵਾਈ ਅੱਡਾ ਵੀ ਜਿਹੜਾ 2 ਦਿਨ ਲਗਾਤਾਰ ਆ ਉਹ ਬੰਦ ਰਿਹਾ ਸੀ, ਕਿਉਂਕਿ ਪ੍ਰੋਟੈਸਟਰਸ ਨੇ ਉਸ ਨੂੰ ਆਕੂਪਾਈ ਕਰਕੇ ਰੱਖਿਆ ਹੋਇਆ ਸੀਗਾ। ਵੈਸੇ ਅਜਿਹੇ ਮੌਕਿਆਂ ਦੇ ਉੱਤੇ ਅਮਰੀਕਾ ਜਿਹੜੇ ਨਿਰਦੋਸ਼ੀਆਂ ਦੇ ਨਾਲ ਤੇ ਜਿਨ੍ਹਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੁੰਦਾ ਉਹਨਾਂ ਦੇ ਨਾਲ ਖੜ੍ਹਦਾ ਆ, ਪਰ ਕਾਫੀ ਲੰਮੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਵੀ ਹੁਣ ਇੱਦਾਂ ਦੀਆਂ ਘੱਟ ਹੀ ਗੱਲਾਂ ਜਿਹੜੀਆਂ ਅਮਰੀਕਾ ਆ ਉਹ ਕਰ ਰਿਹਾ। ਹੁਣ ਤੁਸੀਂ ਦੇਖੋ ਵੀ ਹਾਂਗਕਾਂਗ ਨੂੰ ਇੱਕ ਹਿਸਾਬ ਦੇ ਨਾਲ ਕਹਿ ਰਹੇ ਆ ਵੀ ਟ੍ਰੇਡ ਵਾਰ ਦੇ ਵਿੱਚ ਉਹ ਉਹਨਾਂ ਦੀ ਹੈਲਪ ਜਿਹੜੀ ਆ ਉਹ ਨਹੀਂ ਕਰ ਰਹੇ। ਰਾਸ਼ਟਰਪਤੀ ਦੇ ਵੱਲੋਂ ਇਹ ਬਿਆਨ ਆ। ਉਹਦਾ ਵੈਨੇਜ਼ੁਏਲਾ ਦੇ ਵਿੱਚ ਕਾਫੀ ਟਰਾਈ ਕੀਤੀ ਸੀ ਅਮਰੀਕਾ ਵਾਲਿਆਂ ਨੇ ਤਖਤਾ ਪਲਟਣ ਦੀ ਜੀ। ਤੇ ਹੁਣ ਆਈਏ ਆਪਾਂ ਟਰੱਕਿੰਗ ਵੱਲ। ਜੀ ਬਿਲਕੁਲ। ਸੋ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਨਵਾਂ ਏਜੰਸੀ ਦੇ ਵੱਲੋਂ FMCSA ਦੇ ਵੱਲੋਂ ਜਿਹੜਾ ਇਹ ਪ੍ਰਪੋਜ਼ਲ ਸੀਗਾ ਆਵਰਸ ਆਫ ਸਰਵਿਸ ਆ ਉਸ ਨੂੰ ਜਿਹੜਾ ਥੋੜ੍ਹਾ ਬਹੁਤਾ ਚੇਂਜ ਕਰਨ ਦੇ ਲਈ, ਸੋ ਉਸ ਦੇ ਵਿੱਚ ਕਾਫੀ ਕੁਛ ਜਿਹੜੀਆਂ ਤਬਦੀਲੀਆਂ ਲਿਆਉਣ ਦੀ ਆ ਜਾਂ ਫਲੈਕਸੀਬਿਲਿਟੀ ਸੇਫਟੀ ਨੂੰ ਵਧਾਉਣ ਦੇ ਲਈ, ਫਲੈਕਸੀਬਿਲਿਟੀ ਵਧਾਉਣ ਦੇ ਲਈ 30 ਮਿੰਟ ਬ੍ਰੇਕ ਰੂਲ, ਹੋਰ ਕਈ ਕੁਛ ਜਿਹੜਾ ਇਸ ਦੇ ਵਿੱਚ ਉਹਨਾਂ ਨੇ ਦੱਸਿਆ ਆ। ਸੋ ਰਮਨ ਜੀ ਜ਼ਰੂਰ ਆਪਾਂ ਨੂੰ ਵਿਸਥਾਰ ਦੇ ਵਿੱਚ ਜਿਹੜੀ ਇਸ ਦੀ ਜਿਹੜੀ ਜਾਣਕਾਰੀ ਦਿਓ ਵੀ ਕੀ ਜਿਹੜੇ ਉਹ ਕਿਹਾ ਜਾ ਰਿਹਾ ਆ, ਕੀ ਜਿਹੜੇ FMCSA ਦੇ ਦੁਆਰਾ ਜਿਹੜਾ ਹੁਣ ਨਵਾਂ ਇਹ ਕਾਨੂੰਨ ਸ਼ਾਇਦ ਜੇ ਇਸੇ ਤਰੀਕੇ ਨਾਲ ਲਾਗੂ ਹੁੰਦਾ ਤੇ ਕੀ ਚੇਂਜਸ ਆਵਰ ਆਫ ਸਰਵਿਸ ਦੇ ਵਿੱਚ ਆ ਰਹੇ ਨੇ। ਬਿਲਕੁਲ ਜੀ, ਇਹ ਜਿਹੜਾ ਆਪਣੇ ਚੇਂਜਸ ਸੀਗੀਆਂ ਜਿਹੜੀਆਂ ਪ੍ਰਪੋਜ਼ਡ ਚੇਂਜਸ ਆ, ਅਜੇ ਵੀ ਇਹ ਪ੍ਰਪੋਜ਼ਡ ਚੇਂਜਸ ਹੈਗੇ ਜਿਹੜੀਆਂ ਲਾਸਟ ਈਅਰ ਆਪਾਂ ਕਮੈਂਟ ਪੀਰੀਅਡ ਦੇ ਵਿੱਚ ਅਬਾਊਟ 5200 ਕਮੈਂਟਸ ਆਏ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਸੀਗੀ ਇਹ ਵਾਈਟ ਹਾਊਸ ਦੇ ਕੋਲ ਚਲੀ ਗਈ ਸੀਗੀ ਤੇ ਹੁਣ ਜਿਹੜੀ ਆ ਇਹ ਕੱਲ ਸਵੇਰੇ ਇਹਨਾਂ ਨੇ ਰਿਲੀਜ਼ ਕੀਤੇ ਆ ਜਿਹੜੇ ਪ੍ਰਪੋਜ਼ਡ ਚੇਂਜਸ ਹੈਗੀਆਂ। ਜਿਹੜੀਆਂ ਚੇਂਜਸ ਉਦੋਂ ਆਪਾਂ ਕਹੀਆਂ ਸੀਗੀਆਂ ਉਹਨਾਂ ਦੇ ਨਾਲ ਨਾਲ ਜਿਹੜੀਆਂ ਉਹਨਾਂ ਨੇ ਖੁਦ ਨੇ ਵੀ ਕੁਛ ਚੇਂਜਸ ਕੀਤੀਆਂ ਤੇ ਜਿਹੜੀਆਂ ਸਾਰਿਆਂ ਦੇ ਕਮੈਂਟਸ ਪੜ੍ਹਨ ਤੋਂ ਬਾਅਦ ਉਹਨਾਂ ਨੇ ਜਿਹੜੇ ਰਿਕਮੈਂਡੇਸ਼ਨ ਕੀਤੀਆਂ। ਸੋ ਇਹ ਰਿਕਮੈਂਡੇਸ਼ਨ ਜਿਹੜੀਆਂ ਹੈਗੀਆਂ ਇਹ ਅਬਾਊਟ 45 ਡੇਜ਼ ਹੁਣ ਤੋਂ ਇਹਦਾ ਕਮੈਂਟ ਪੀਰੀਅਡ ਚੱਲ ਪਿਆ। ਸੋ ਕਮੈਂਟਸ ਇਹਦੇ ਉੱਤੇ ਵੀ ਤੁਸੀਂ ਕਰ ਸਕਦੇ ਆ ਜੇ ਸੈਡ ਐਂਡ ਡਨ ਹੀ ਹੋ ਗਿਆ, ਜੇ ਚ ਤੁਸੀਂ ਚਾਹੁੰਦੇ ਆ ਦੇਖਦੇ ਆ ਵੀ ਇਹਦੇ ਵਿੱਚ ਕੁਛ ਵੀ ਜਿਹੜਾ ਉਹ ਹੋਰ ਅਮੈਂਡਮੈਂਟ ਚਾਹੀਦੀ ਸੀ ਜਾਂ ਹੋਰ ਠੀਕ ਚਾਹੀਦਾ ਸੀਗਾ ਤੇ ਉਹਦੇ ਲਈ ਤੁਸੀਂ ਮਤਲਬ ਕਿ ਇਹਦੇ ਉੱਤੇ ਹੋਰ ਵੀ ਕਮੈਂਟ ਜਿਹੜੇ ਆ
ਉਹ ਹੁਣ ਫਿਰ ਦੁਬਾਰਾ ਤੋਂ ਕਰ ਸਕਦੇ ਆ। 45 ਡੇਜ਼ ਦਾ ਕਮੈਂਟ ਪੀਰੀਅਡ ਹੈਗਾ, ਉਸ ਤੋਂ ਬਾਅਦ ਫਿਰ ਇਹ ਫਾਈਨਲ ਰੂਲ ਦੇ ਵਿੱਚ ਬਦਲੂਗਾ। ਤੇ ਆਪਾਂ ਇਹਦੇ ਵਿੱਚ ਰਾਜਕਿਰਨ ਇੱਕ ਇੱਕ ਕਰਕੇ ਆਪਾਂ ਇਹਦੇ ਬਾਰੇ ਦੇ ਵਿੱਚ ਡਿਸਕਸ ਕਰਾਂਗੇ, ਜਿੰਨੇ ਵੀ ਜਿਹੜੀਆਂ ਪ੍ਰਪੋਜ਼ਲ ਹੈਗਾ ਉਹਨਾਂ ਦਾ ਜੀ। ਸੋ ਜਿਹੜਾ ਪਹਿਲਾ ਪ੍ਰਪੋਜ਼ਲ ਹੈਗਾ ਕਿ ਜਿਹੜੀ ਆਪਣੀ 30 ਮਿੰਟ ਦੀ ਬ੍ਰੇਕ, ਜਿਹੜੀ 8 ਘੰਟੇ ਤੇ ਉਹ ਪਹਿਲਾਂ 30 ਮਿੰਟ ਦੀ ਆਫ ਡਿਊਟੀ ਬ੍ਰੇਕ ਲਈ ਜਾਂਦੀ ਸੀਗੀ ਔਰ ਲੈਣੀ ਲਾਜ਼ਮੀ ਸੀਗੀ, ਉਹ ਹੁਣ ਉਹਨੂੰ ਕਹਿਤਾ ਕਿ ਜਿਹੜੀ 30 ਮਿੰਟ ਦੀ ਬ੍ਰੇਕ ਆ, ਮੰਨ ਲਓ ਤੁਸੀਂ ਕਿਤੇ ਲੋਡ ਚੁੱਕਦੇ ਆ ਤੇ ਤੁਸੀਂ ਔਨ ਡਿਊਟੀ ਹੈਗੇ ਆ ਪਰ ਲੇਕਿਨ ਨਾਟ ਡਰਾਈਵਿੰਗ ਆ, ਤੁਸੀਂ ਉਹ ਹਾਫ ਐਨ ਆਵਰ ਨੂੰ ਉਸ 30 ਮਿੰਟ ਵੱਲ ਨੂੰ ਯੂਜ਼ ਕਰ ਸਕਦੇ ਆ। ਵੀ ਤੁਹਾਨੂੰ ਸਪੈਸ਼ਲੀ ਪਹਿਲਾਂ ਤਾਂ ਇਹ ਸੀਗਾ ਕਿ ਤੁਹਾਨੂੰ ਸਪੈਸ਼ਲੀ ਅੱਧੇ ਘੰਟੇ ਦੀ ਬ੍ਰੇਕ ਜਿਹੜੀ ਆ ਆਫ ਡਿਊਟੀ ਕਰਕੇ, ਟਰੱਕ ਖੜਾ ਕਰਕੇ ਆਫ ਡਿਊਟੀ ਕਰਕੇ ਅੱਧਾ ਘੰਟੇ ਦੀ ਬ੍ਰੇਕ ਪਾਉਣੀ ਪੈਂਦੀ ਸੀ। ਹੁਣ ਉਹ ਕਹਿੰਦੇ ਵੀ ਤੁਸੀਂ ਉਹ ਅੱਧੇ ਘੰਟੇ ਦੀ ਬ੍ਰੇਕ ਜਿਹੜੀ ਆ ਉਹ ਔਨ ਡਿਊਟੀ ਨਾਟ ਡਰਾਈਵਿੰਗ ਸਟੇਟਸ ਆ, ਮੰਨ ਲਓ ਔਨ ਡਿਊਟੀ ਆ ਪਰ ਨਾਟ ਡਰਾਈਵਿੰਗ ਆ, ਤੁਸੀਂ ਕਿਤੇ ਲੋਡ ਤੇ ਖੜੇ ਆ, ਕਦੇ ਕੁਛ ਵੀ ਖੜੇ ਆ, ਉਹ ਅੱਧਾ ਘੰਟਾ ਤੁਸੀਂ ਉਸ 30 ਮਿੰਟ ਬ੍ਰੇਕ ਨੂੰ ਸੈਟੀਸਫਾਈ ਕਰਨ ਵਾਸਤੇ ਯੂਜ਼ ਕਰ ਸਕਦੇ ਆ। ਪਹਿਲਾਂ ਨਹੀਂ ਸੀ ਕਰ ਸਕਦੇ, ਪਹਿਲਾਂ ਤੁਹਾਨੂੰ ਆਫ ਡਿਊਟੀ ਜਾਣਾ ਪੈਂਦਾ ਸੀ 30 ਮਿੰਟ ਬ੍ਰੇਕ ਲਈ ਜੀ। ਸੋ ਇਹ ਜਿਹੜੀ ਪਹਿਲਾ ਪ੍ਰਪੋਜ਼ਲ ਹੈਗਾ। ਦੂਸਰਾ ਪ੍ਰਪੋਜ਼ਲ ਜਿਹੜਾ ਆਇਆ ਹੈਗਾ ਉਹ ਹੈਗਾ ਕਿ ਜਿਹੜੀ 10 ਘੰਟੇ ਦੀ ਸਲੀਪ ਸੀਗੀ, ਜਿਹੜੀ ਕੰਟੀਨਿਊਸ ਮਤਲਬ ਕਿ ਕੰਜ਼ੈਕਟਿਵ ਆਵਰਸ ਹੈਗੀ ਹੈ, 10 ਆਵਰਸ ਦੀ ਸਲੀਪ ਜਿਹੜੀ ਆ ਉਹਨੂੰ 2 ਪੀਰੀਅਡਸ ਦੇ ਵਿੱਚ ਵੰਡ ਸਕਦੇ ਆ। ਪਹਿਲਾਂ ਵੀ ਕਰ ਸਕਦੇ ਸੀ 8-2 ਚ, ਪਰ ਉਹ ਪਹਿਲਾਂ ਬਹੁਤ ਬੰਦੇ ਯੂਜ਼ ਨਹੀਂ ਸੀ ਕਰਦੇ ਉਹਨੂੰ। ਪਰ ਹੁਣ ਉਹਨਾਂ ਨੇ ਇਹ ਕਿਹਾ ਕਿ ਇਹਨੂੰ 7 ਘੰਟੇ ਦੀ ਕੰਜ਼ੈਕਟਿਵ ਸਲੀਪ ਹੋਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਤੁਸੀਂ ਜਿਹੜੀ ਆ ਨੈਕਸਟ ਤੁਹਾਡੀ ਆ ਉਹ ਮਿਨੀਮਮ 2 ਘੰਟੇ ਪਲੱਸ ਹੋਣੀ ਚਾਹੀਦੀ ਆ, 2 ਘੰਟੇ ਤੋਂ ਘੱਟ ਨਹੀਂ ਹੋਣੀ ਚਾਹੀਦੀ, ਮਤਲਬ 2.5 ਘੰਟੇ ਹੋ ਸਕਦੀ ਆ। ਤੇ ਉਹਦੇ ਵਿੱਚ ਉਹਨਾਂ ਨੇ ਇੱਕ ਛੋਟ ਦੇ ਦਿੱਤੀ ਵੀ ਜਿਹੜੀ ਉਹ 2-2.5-3 ਘੰਟੇ ਦੀ ਜਿਹੜੀ ਰੈਸਟ ਤੁਹਾਡੀ ਬ੍ਰੇਕ ਹੈਗੀ ਆ ਉਹ ਤੁਹਾਡੀ ਆਫ ਡਿਊਟੀ ਦੇ ਵਿੱਚ ਵੀ ਹੋ ਸਕਦੀ ਆ, ਜ਼ਰੂਰੀ ਨਹੀਂ ਵੀ ਉਹ 'ਚ ਤੁਸੀਂ ਸਲੀਪਰ ਬਰਥ ਦੇ ਵਿੱਚ ਹੀ ਜਾਓ। ਜੀ ਠੀਕ ਹੈ। ਸੋ ਇਹ ਵੀ ਇੱਕ ਬੇਸਿਕਲੀ ਗੁੱਡ ਚੀਜ਼ ਹੋਈ ਆ, ਫਲੈਕਸੀਬਿਲਿਟੀ ਹੋ ਗਈ ਆ ਕਿ ਚਲੋ 7 ਘੰਟੇ ਬਾਅਦ ਬੰਦਾ ਉੱਠ ਕੇ ਤੁਰ ਪੈਂਦਾ ਜਾਂ ਤੇ ਉਹਦੇ ਤੋਂ ਬਾਅਦ ਚ ਉਹ ਜਾ ਕੇ ਅੱਗੇ ਕਿਤੇ ਆਪਣੀ ਉਹ 2.5 ਘੰਟੇ ਦੀ 3 ਘੰਟੇ ਦੀ ਜਿਹੜੀ ਰਹਿੰਦੀ ਉਹਦੀ ਸਲੀਪ ਆ, ਉਹ ਸਲੀਪ ਨਹੀਂ ਆਫ ਡਿਊਟੀ ਦੇ ਵਿੱਚ ਪਾ ਕੇ ਉਹ ਮੰਨ ਲਓ ਲੋਡ ਲਾਉਣ ਲੱਗ ਪਿਆ, ਕੁਛ ਕਰਨ ਲੱਗ ਪਿਆ, ਉਹ ਉੱਥੇ ਯੂਜ਼ ਕਰ ਸਕਦਾ। ਕ੍ਰੀਏਟੀਵਿਟੀ ਆ ਹੁਣ ਇਹਦੇ ਵਿੱਚ, ਕ੍ਰੀਏਟੀਵਿਟੀ ਕਿੱਦਾਂ ਯੂਜ਼ ਕਰਨੀ ਕਿਸੇ ਨੇ, ਕਰਦੇ ਆ ਕਿੱਦਾਂ ਯੂਜ਼ ਕਰਦੇ ਆ। ਮੈਂ ਕ੍ਰੀਏਟੀਵਿਟੀ ਲਫ਼ਜ਼ ਇਸ ਕਰਕੇ ਯੂਜ਼ ਕੀਤਾ ਹੈ ਕਿ ਮਿਸਯੂਜ਼ ਨਹੀਂ, ਮਿਸਯੂਜ਼ ਜਿਹੜਾ ਆ ਉਹ ਪ੍ਰੋਬਲਮ ਕਰੂਗਾ। ਤੇ ਉਸ ਤੋਂ ਜਿਹੜਾ ਅਗਲਾ ਪ੍ਰਪੋਜ਼ਲ ਹੈਗਾ ਜੀ ਉਹ ਹੈਗਾ ਕਿ ਜਿਹੜਾ ਆਫ ਡਿਊਟੀ ਜਿਹੜਾ ਹੈਗਾ ਸੀਗਾ 1 ਆਫ ਡਿਊਟੀ 30 ਮਿੰਟ ਬ੍ਰੇਕ, ਇਹ ਆਪਾਂ ਜਿਹੜੀ ਪਹਿਲਾਂ ਹੀ ਗੱਲ ਕੀਤੀ ਸੀਗੀ ਕਿ ਜਿਹੜੇ ਡਰਾਈਵਰ ਹੈਗੇ ਆ ਇਹਦੇ ਵਿੱਚ ਇੱਕ ਆ ਜਿਹੜੀ ਨਵੀਂ ਚੀਜ਼ ਆਈ ਆ ਕਿ ਜਦੋਂ ਤੁਸੀਂ ਤੁਹਾਡਾ 14 ਆਵਰ ਬੁੱਕ ਚੱਲ ਰਹੀ ਆ ਜੀ, ਸੋ 14 ਆਵਰ ਚ ਤੁਸੀਂ ਮੰਨ ਲਓ ਕਿ ਕਿਤੇ ਲੋਡ ਪਿਕਅਪ ਕਰਨ ਚਲੇ ਗਏ ਤੇ ਆਪਣਾ ਪਹਿਲਾਂ ਇਹ ਹੁੰਦਾ ਸੀਗਾ ਵੀ ਆਪਣਾ 14 ਆਵਰ ਦਾ ਕਲੌਕ, ਆਪਣਾ ਟਿਕਿੰਗ ਕਲੌਕ ਚੱਲ ਪਿਆ ਤੇ ਆਪਣੀ ਹੁਣ ਜਿਹੜੇ ਆ ਮੰਨ ਲਓ ਆਪਣੇ 3 ਘੰਟੇ ਜਿਹੜੇ ਆਫ ਡਿਊਟੀ ਆਵਰਸ ਆ ਉਹ ਖਤਮ ਹੋ ਗਏ, ਉਸ ਤੋਂ ਬਾਅਦ ਆਪਣੀ ਡਰਾਈਵਿੰਗ ਆਵਰ ਖਾਣੇ ਸ਼ੁਰੂ ਹੋ ਜਾਂਦੇ ਜੀ 11 ਘੰਟਿਆਂ ਤੋਂ। ਸੋ ਹੁਣ ਇਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਵੀ ਟਾਈਮ ਜੇ ਏਦਾਂ ਦਾ ਮੌਕਾ ਤੁਹਾਨੂੰ ਆਉਂਦਾ, ਪਿਕਅਪ ਕਰਨ ਲਈ ਗਏ ਆ, ਤੁਹਾਡੇ ਕੋਲ ਉੱਥੇ ਜ਼ਿਆਦਾ ਟਾਈਮ ਲੱਗ ਰਿਹਾ ਤੇ ਤੁਸੀਂ ਆਪਣੀ ਜਿਹੜੀ 14 ਆਵਰ ਕਲੌਕ ਆ ਉਹ 30 ਮਿੰਟ ਤੋਂ ਲੈ ਕੇ ਤੇ 3 ਘੰਟੇ ਤੱਕ ਕਿਤੇ ਵੀ ਸਟਾਪ ਕਰ ਸਕਦੇ ਆ, ਨਾਟ ਮੋਰ ਦੈਨ 3 ਆਵਰਸ। ਠੀਕ ਹੈ, 30 ਮਿੰਟ ਤੋਂ 3 ਘੰਟੇ ਤਾਈਂ ਪੌਜ਼ ਕਰ ਸਕਦੇ ਆ, ਪੌਜ਼ ਕਰ ਸਕਦੇ ਆ ਤੁਸੀਂ ਆਪਣੀ 14 ਆਵਰ। ਮੰਨ ਲਓ ਹੁਣ ਬੰਦਾ ਲੋਡ ਚੱਕਣ ਗਿਆ, ਸਲੀਨਸ ਗਿਆ, ਉਹਨੂੰ ਪਤਾ ਲੱਗ ਗਿਆ ਵੀ ਮੇਰੇ ਇੱਥੇ ਘੰਟੇ ਜਿਹੜੇ ਯੂਜ਼ ਹੋ ਜਾਣੇ ਆ ਡਰਾਈਵਿੰਗ ਆਵਰ, ਹਨਾ, ਉਹਨੇ 3 ਘੰਟੇ ਦੇ ਆਪਣੇ ਉਹ ਯੂਜ਼ ਕਰ ਲਏ ਜਿਹੜੇ ਉਹਦੇ ਐਨੀਵੇ 14 ਘੰਟਿਆਂ ਦੇ ਵਿੱਚ 11 ਘੰਟੇ ਡਰਾਈਵ ਆ, 3 ਘੰਟੇ ਆਫ ਡਿਊਟੀ ਆ, ਉਹ 3 ਘੰਟੇ ਉਹਨੇ ਯੂਜ਼ ਕਰ ਲਏ। ਹੁਣ ਉਹਨੂੰ ਲੱਗਦਾ ਵੀ ਮੇਰੇ ਡਰਾਈਵਿੰਗ ਆਵਰ ਯੂਜ਼ ਹੋਣੇ ਸ਼ੁਰੂ ਹੋ ਜਾਣੇ ਆ, ਪਰ ਉੱਥੇ ਉਹ ਕੀ ਕਰਦਾ ਵੀ ਆਪਣੀ 3 ਘੰਟੇ ਵਾਸਤੇ ਆਪਣੀ ਘੜੀ ਜਿਹੜੀ ਆ, ਆਪਣੀ ਜਿਹੜੀ 14 ਆਵਰ ਕਲੌਕ ਆ ਉਹ ਪੌਜ਼ ਕਰਤੀ, ਉਹ 3 ਤੇ 3 6 ਘੰਟੇ ਹੋ ਗਏ। 6 ਘੰਟੇ ਬਾਅਦ ਜਦੋਂ ਤੁਰਿਆ ਉਹਦੇ ਜਿਹੜੇ ਡਰਾਈਵਿੰਗ ਆਵਰਸ ਆ ਉਹ ਉਨੇ ਹੀ 11 ਰਹਿਣਗੇ, ਉਹ ਘਟਣਗੇ। ਸੋ ਇਹ ਜਿਹੜੀ ਇੱਕ ਫਲੈਕਸੀਬਿਲਿਟੀ ਹੋ ਗਈ ਜਿਹੜੀ ਲੋਡਿੰਗ ਅਨਲੋਡਿੰਗ
ਇਹ ਹੈਗੀ ਆ। ਸੋ ਇਹਦੇ ਨਾਲ ਫਿਰ ਡਿਟੈਂਸ਼ਨ ਟਾਈਮ ਦਾ ਵੀ ਜਿਹੜਾ ਆਪਣਾ ਮਸਲਾ ਇੱਕ ਡਿਫਰੈਂਟ ਜਿਹੜਾ ਉਹ ਚੱਲ ਰਿਹਾ ਸੀ, ਉਹਦਾ ਅਸਰ ਕਿਤੇ ਨਾ ਕਿਤੇ ਜਿਹੜਾ ਕਾਫੀ ਜਿਹੜੇ ਟਰੱਕਰਸ ਆ ਜਿਨ੍ਹਾਂ ਨੂੰ ਕਾਫੀ ਪਰੇਸ਼ਾਨੀ ਆਉਂਦੀ ਸੀ ਉਹ ਘਟ ਸਕਦਾ ਹੈ ਵੀ ਇਹਦੇ ਕਰਕੇ ਕਈ ਵਾਰੀ ਉਹਨਾਂ ਦੇ ਜਿੱਦਾਂ ਤੁਸੀਂ ਦੱਸ ਹੀ ਰਹੇ ਹੋ ਉਦਾਹਰਨ 'ਚ ਵੀ ਡਰਾਈਵ ਟਾਈਮ ਉਹਨਾਂ ਦਾ ਜਿਹੜਾ ਉਹ ਮਿਸਯੂਜ਼ ਹੋਈ ਜਾਂਦਾ ਸੀਗਾ, ਫਿਰ ਇਸ ਪਾਸੇ ਉਹਨਾਂ ਨੂੰ ਵੇਟ ਕਰਨੀ ਪੈਂਦੀ ਸੀ। ਬਿਲਕੁਲ ਇਹਦੇ ਵਿੱਚ ਮਤਲਬ ਕਿ ਡਿਫਰੈਂਟ ਸਿਨੈਰੀਓਜ਼ ਹੈਗੇ ਆ। ਹੁਣ ਆਪਾਂ ਪਹਿਲਾਂ ਗੱਲ ਕਰ ਲਈਏ ਦੂਜੇ ਜਿਹੜੇ ਅੱਗੇ ਹੈਗੇ 2 ਹੋਰ ਪ੍ਰਪੋਜ਼ਲ ਰਹਿੰਦੇ ਆ, ਫਿਰ ਆਪਾਂ ਓਵਰਆਲ ਇਹਦੀ ਗੱਲਬਾਤ ਕਰਾਂਗੇ। ਤੇ ਜਿਹੜਾ ਅਗਲਾ ਪ੍ਰਪੋਜ਼ਲ ਹੈਗਾ ਉਹ ਹੈਗਾ ਜਿਹੜਾ ਐਡਵਰਸ ਡਰਾਈਵਿੰਗ ਕੰਡੀਸ਼ਨ ਹੈ। ਮੰਨ ਲਓ ਬਈ ਕਿਤੇ ਸਨੋ ਬਹੁਤ ਜ਼ਿਆਦਾ ਪੈ ਗਈ ਜਾਂ ਕਿਤੇ ਬਿਲਕੁਲ ਬਹੁਤ ਵੱਡਾ ਐਕਸੀਡੈਂਟ ਹੋ ਗਿਆ, ਫਰੀਵੇ ਸ਼ਟਡਾਊਨ ਹੋ ਗਿਆ ਤੇ ਕੁਛ ਵੀ ਹੋ ਜਾਂਦਾ। ਐਡਵਰਸ ਡਰਾਈਵਿੰਗ ਕੰਡੀਸ਼ਨ ਜਿਹੜੀ ਆ ਉਹਦੇ ਵਿੱਚ ਤੁਸੀਂ ਆਪਣੀ 14 ਘੰਟੇ ਦੀ ਜਿਹੜੀ ਕਲੌਕ ਆ ਉਹਨੂੰ 2 ਘੰਟੇ ਵਾਸਤੇ ਸਟਾਪ ਕਰ ਸਕਦੇ ਆ। ਸੋ ਉਹ ਜਿਹੜੀ ਆ ਉਹਦੇ ਵਿੱਚ ਵੀ ਤੁਹਾਨੂੰ 2 ਘੰਟੇ ਮਤਲਬ ਮੰਨ ਲਓ ਸਨੋ ਪੈ ਗਈ, ਤੁਹਾਡਾ ਰੋਡ ਬਲਾਕ ਹੋ ਗਿਆ, ਤੁਸੀਂ ਟਰੱਕ ਪਾਰਕ ਕਰਤਾ, ਆਪਣਾ ਪਾਰਕ ਕਰਕੇ ਤੁਸੀਂ 2 ਘੰਟੇ ਤੁਸੀਂ ਆਫ ਡਿਊਟੀ ਚਲੇ ਗਏ, ਉਸ ਤੋਂ ਬਾਅਦ ਉਹ ਆਫ ਡਿਊਟੀ ਤੁਹਾਡੀ ਕਲੌਕ ਉੱਥੇ ਸਟਾਪ ਹੋ ਗਈ ਤੇ ਉਸ ਤੋਂ ਬਾਅਦ 2 ਘੰਟੇ ਬਾਅਦ ਮੰਨ ਲਓ ਰੋਡ ਖੁੱਲ ਜਾਂਦਾ, ਤੁਸੀਂ ਫਿਰ ਦੁਬਾਰਾ ਚੱਲ ਪੈਂਦੇ, ਤੁਹਾਡੀ ਆਵਰਸ ਜਿਹੜੀ ਤੁਹਾਡੇ ਡਰਾਈਵਿੰਗ ਆਵਰਸ ਆ ਉਹ 2 ਘੰਟੇ ਖਰਾਬ ਨਹੀਂ ਹੋਏ ਜੀ। ਸੋ ਇਹ ਵੀ ਜਿਹੜੀ ਆ ਫਲੈਕਸੀਬਿਲਿਟੀ 2 ਘੰਟਿਆਂ ਦੀ ਜਿਹੜੀ ਆ ਐਡਵਰਸ ਡਰਾਈਵਿੰਗ ਕੰਡੀਸ਼ਨ ਆ, ਇਹ ਵੀ ਜਿਹੜੀ ਆ ਉਹਨਾਂ ਨੇ ਪ੍ਰਪੋਜ਼ ਕੀਤੀ ਆ ਕਿ ਯਸ ਇਹ ਜਿਹੜੀ ਆ ਪ੍ਰਪੋਜ਼ਲ ਉਹਨਾਂ ਨੇ ਓਕੇ ਕਰਤਾ ਆ। ਪਰ ਅੱਗੇ ਹੁਣ ਫਿਰ ਕਮੈਂਟਸ ਪੀਰੀਅਡ ਤੇ ਡਿਪੈਂਡ ਕਰਦਾ ਕਿ ਲੋਕੀ ਕੀ ਕਮੈਂਟ ਕਰਦੇ ਨੇ ਜੀ। ਤੇ ਜਿਹੜਾ ਲਾਸਟ ਆਪਣਾ ਪ੍ਰਪੋਜ਼ਲ ਉਹਨਾਂ ਦਾ ਹੈਗਾ ਆ ਉਹ ਹੈਗਾ ਕਿ ਜਿਹੜਾ ਸ਼ਾਰਟ ਹਾਲ ਐਕਸੈਪਸ਼ਨ ਜਿਹੜੀ ਸੀਗੀ, ਜਿਹੜੀ 100 ਮਾਈਲ 에ਅਰ ਮਾਈਲ ਰੇਡੀਅਸ ਦੀ ਜਿਹੜੀ ਐਕਸੈਪਸ਼ਨ ਸੀਗੀ ਕਿ ਪਹਿਲਾਂ 100 ਮੀਲ ਦੇ ਵਿੱਚ ਜਿਹੜਾ 에ਅਰ ਮਾਈਲ ਆ ਉਹਦੇ ਵਿੱਚ ਤੁਹਾਨੂੰ 12 ਘੰਟੇ ਦੀ ਉਹਨਾਂ ਦੀ ਆਪਣੀ ਸ਼ਿਫਟ ਆ ਤੇ ਉਹਦੇ ਵਿੱਚ ਤੁਹਾਨੂੰ ਇਲੈਕਟ੍ਰੋਨਿਕ ਲੌਗ ਰੱਖਣ ਦੀ ਲੋੜ ਨਹੀਂ ਕਿ ਤੁਸੀਂ ਪੇਪਰ ਲੌਗ ਤੇ ਜਾਂ ਦੂਜੇ ਕਿਸੇ ਸਿਸਟਮ ਨਾਲ ਆਵਰਲੀ ਸਿਸਟਮ ਨਾਲ ਕੰਮ ਕਰਦੇ। ਉਹ ਜਿਹੜੀ ਆ ਉਹ ਸ਼ਾਰਟ ਹਾਲ ਜਿਹੜੀ ਆ ਉਹ ਵਧਾ ਕੇ 12 ਤੋਂ 14 ਘੰਟੇ ਕਰ ਦਿੱਤੀ ਗਈ ਆ ਤੇ 100 ਮਾਈਲ ਜਿਹੜਾ 에ਅਰ ਮਾਈਲ ਤੋਂ ਵਧਾ ਕੇ 150 에ਅਰ ਮਾਈਲ ਕਰਤੀ ਗਈ ਹੈ। ਸੋ 150 에ਅਰ ਮਾਈਲ ਜਿਹੜੇ ਆ ਇਹ ਆਪਣੇ ਸਰਫੇਸ ਤੇ ਹੋ ਜਾਂਦੇ ਆ 172.5 ਮੀਲ। ਸੋ 172.5 ਮਾਈਲ ਦਾ ਜਿਹੜਾ ਰੇਡੀਅਸ ਆ ਉਹ ਸਰਕਲ ਬਣਾ ਲਿਆ ਜਾਵੇ ਤੇ ਉਹਦੇ ਵਿੱਚ ਜੇ ਤੁਹਾਡਾ ਕੰਮ ਹੈ ਇਹ ਕੰਟੇਨਰਸ ਵਾਲੇ ਜਿਹੜੇ ਆ, ਮੇਰੀ ਕੱਲ ਆਪਣੇ ਇੱਥੋਂ ਸਟਾਕਟਨ ਤੋਂ ਕੰਪਨੀ ਉਹਨਾਂ ਨਾਲ ਗੱਲ ਹੋਈ ਸੀਗੀ, ਉਹਨਾਂ ਨੂੰ ਰੀਸੈਂਟਲੀ 2 ਦਿਨ ਪਹਿਲਾਂ ਹੀ ਟਿਕਟ ਮਿਲੀ ਸੀਗੀ ਕਿਉਂਕਿ 100 에ਅਰ ਮਾਈਲ ਰੇਡੀਅਸ ਆ ਤੇ ਉਹਨਾਂ ਦਾ ਡਰਾਈਵਰ ਜਿਹੜਾ ਸੀ ਉਹਨਾਂ ਦਾ 100 에ਅਰ ਮਾਈਲ ਰੇਡੀਅਸ ਜਿਹੜਾ ਆ ਉਹ ਅਬਾਊਟ ਫ੍ਰਿਜ਼ਨੋ ਦੇ ਲਾਗੇ ਜਾ ਕੇ ਖਤਮ ਹੋ ਜਾਂਦਾ ਆ ਤੇ ਉਹ ਉਸ ਤੋਂ ਬਾਅਦ ਡਰਾਈਵਰ ਜਿਹੜਾ ਉਹ ਸੈਂਗਰ ਲੋਡ ਲਾ ਕੇ ਆਇਆ ਸੀਗਾ ਤੇ ਸੈਂਗਰ ਤੋਂ ਜਦੋਂ ਫਿਰ ਵਾਪਸ ਆਇਆ ਤੇ ਚੌਚਲਾ ਸਕੇਲ ਤੇ ਉਹਨਾਂ ਨੇ ਪੁੱਲ ਕੀਤਾ, ਉਹਨਾਂ ਨੇ ਦੇਖਿਆ ਵੀ ਤੇਰੇ ਪੇਪਰ ਦਾ ਸੈਂਗਰ ਹੈ, ਤੂੰ 100 ਮਾਈਲ ਤੋਂ ਬਾਹਰ ਗਿਆ ਆ, ਸੋ ਤੂੰ ਇਲੈਕਟ੍ਰੋਨਿਕ ਲੌਗ ਰੱਖਣੀ ਮੈਨੂੰ, ਸੋ ਉੱਥੇ ਉਹਨੂੰ ਟਿਕਟ ਮਿਲ ਗਈ। ਸੋ ਉਹ ਜਿਹੜਾ ਸਿਨੇਰੀਓ ਆ ਉਹ ਸਿਨੇਰੀਓ ਹੁਣ ਇਹਦੇ ਨਾਲ ਖਤਮ ਹੋ ਸਕਦਾ ਕਿ ਇੱਕ ਤਾਂ 14 ਘੰਟੇ ਦੀ ਉਹਨਾਂ ਦੀ ਡਿਊਟੀ ਹੋ ਗਈ ਜਿੱਦਾਂ ਦੀ ਕਿ ਲੌਂਗ ਹਾਲ ਵਾਲੇ ਦੀ 14 ਘੰਟੇ ਦੀ ਵਰਕ ਡੇ ਆ ਉਹ ਹੋ ਗਿਆ। ਪਹਿਲਾਂ ਉਹਨਾਂ ਦਾ ਵਰਕ ਡੇ 12 ਘੰਟੇ ਦਾ ਸੀਗਾ, 2 ਘੰਟੇ ਉਹ ਵਧਾਤੇ ਤੇ ਜਿਹੜਾ 에ਅਰ ਮਾਈਲ ਰੇਡੀਅਸ ਆ 50 ਮੀਲ ਜਿਹੜਾ ਉੱਤੇ ਉਹ ਵਧਾਤਾ। ਸੋ ਹੁਣ 150 에ਅਰ ਮਾਈਲ ਹੋ ਗਿਆ। ਸੋ ਇਹ ਜਿਹੜੀਆਂ ਐਕਸੈਪਸ਼ਨਸ ਹੈਗੀਆਂ ਜਾਂ ਜਿਹੜੀਆਂ ਆਪਣੀਆਂ ਗੱਲਬਾਤਾਂ ਚੱਲੀਆਂ ਸੀਗੀਆਂ ਪੰਜਾਂ ਦੇ ਉੱਤੇ, ਇਹ ਜਿਹੜੀਆਂ ਉਹਨਾਂ ਨੇ ਪ੍ਰਪੋਜ਼ ਕੀਤੇ ਆ। ਸੋ ਇਹਨਾਂ ਪ੍ਰਪੋਜ਼ਲ ਦੇ ਉੱਤੇ ਜਿਹੜਾ ਆ ਹੁਣ ਆਪਾਂ ਕਮੈਂਟ ਕਰਨੇ ਹੈਗੇ ਨੈਕਸਟ 45 ਡੇਜ਼ ਲਈ ਵੀ ਜੇ ਆਪਾਂ ਨੂੰ ਇਹ ਪਸੰਦ ਆ ਜਾਂ ਨਹੀਂ ਪਸੰਦ ਆ। ਤੇ ਮੈਨੂੰ ਕਾਫੀ ਜਿਹੜੇ ਮੈਂ 1-2 ਕਮੈਂਟਸ ਜਿਹੜੇ ਆ ਮੇਰੇ ਵੀ ਜਦੋਂ ਮੈਂ ਕੱਲ ਚੌਚਲਾ ਸਕੇਲ ਤੇ ਸੀਗਾ ਤੇ ਉੱਥੇ ਵੀ ਮੈਨੂੰ ਕੁਛ ਇੱਕ ਪਤਾ ਮਤਲਬ ਮੈਂ ਪੜ੍ਹੇ ਕਮੈਂਟਸ ਵਗੈਰਾ ਮੁੰਡਿਆਂ ਦੇ ਤੇ ਅੱਜ ਵੀ ਮੈਂ ਪੜ੍ਹਦਾ ਸੀਗਾ ਕਿ ਇਹ ਜਿਹੜਾ ਹੈਗਾ ਵੀ ਇਹ ਗੁੱਡ ਨਹੀਂ ਹੈਗੇ, ਗੁੱਡ ਇਨਫ ਨਹੀਂ ਹੈਗੇ। ਤੇ ਮੇਰੇ ਖਿਆਲ ਦੇ ਵਿੱਚ ਜੇ ਆਪਾਂ ਦੇਖਿਆ ਜਾਵੇ ਤਾਂ ਰਾਜ ਕਾਫੀ ਜਿਹੜੀ ਫਲੈਕਸੀਬਿਲਿਟੀ ਆ ਉਹ ਦਿੱਤੀ ਗਈ ਹੈ ਇਹਦੇ ਵਿੱਚ। ਜੇ ਕਹਿਣ ਦੀ ਗੱਲ ਹੈ ਆਪਾਂ ਇੱਕ ਫਲੈਕਸੀਬਿਲਿਟੀ ਮੰਗੀ ਸੀਗੀ ਕਿ ਆਪਾਂ 2 ਘੰਟੇ ਦੇ ਲਈ ਆਪਾਂ ਜਿਹੜਾ ਕਲੌਕ ਆ ਉਹ ਖੜੀ ਕਰ ਸਕਦੇ ਹਾਂ, ਪਰ ਉਹਦੇ ਵਿੱਚ ਇੱਕ 3 ਘੰਟੇ ਦੀ ਤੇ ਇੱਕ 2 ਘੰਟੇ ਦੀ ਟੋਟਲ 5 ਘੰਟੇ ਦੀ ਤੁਹਾਡੀ ਜਿਹੜੀ ਆ। ਹੁਣ ਜਿਹੜਾ ਇਸ਼ੂ ਇਹਦੇ ਚ ਰਾਜ ਇਹ ਹੁੰਦਾ ਕਿ ਜਿਹੜੇ ਬੰਦੇ ਹੁਣ ਮੰਨ ਲਓ ਲੁਈਜ਼ੀਆਨਾ ਤੱਕ ਜਾਂਦੇ ਸੀਗੇ ਜਾਂ ਜਿਹੜੇ ਸੈਂਟ ਲੂਇਸ ਤੱਕ ਜਾਂਦੇ ਆ ਜਾਂ ਕਿਤੇ ਵੀ ਉੱਥੇ ਜਾਂਦੇ ਆ, ਉਹਨਾਂ ਦੇ ਲਈ ਕੀ ਹੁੰਦਾ ਸੀਗਾ ਕਿ ਉਹਨਾਂ ਦੀ ਵਾਪਸੀ ਤੇ ਆਪਾਂ ਨੂੰ ਬੜੀ ਵਾਰੀ ਇਹ ਤੁਸੀਂ ਵੀ ਸਵਾਲ ਸੁਣਿਆ ਹੋਣਾ ਕਿ ਬੜੀ ਵਾਰੀ ਆਪਣੀ ਜਿਹੜੀ ਉਹਨਾਂ ਦੀ ਲੌਗ ਬੁੱਕ ਆਣ ਕੇ ਬੇਕਰਸਫੀਲਡ ਖਤਮ ਹੋ ਜਾਂਦੀ ਸੀਗੀ।
ਸੋ ਉਹ ਡਰਾਈਵਿੰਗ ਆਵਰ ਖਤਮ ਹੋ ਜਾਂਦੇ ਸੀ ਬੇਕਰਸਫੀਲਡ ਆ ਕੇ। ਸੋ ਹੁਣ ਜੇ ਤੁਸੀਂ ਇਹ 2 ਐਕਸੈਪਸ਼ਨਾਂ ਵਿੱਚ ਲੈ ਲੈਂਦੇ ਆ, ਜੇ ਤੁਸੀਂ 3 ਘੰਟੇ ਇੱਧਰ ਜਦੋਂ ਲੋਡ ਚੱਕਦੇ ਹੋ ਉਦੋਂ ਆਪਣੀ ਕਲੌਕ ਬੰਦ ਕਰ ਲੈਂਦੇ ਆ, 3 ਘੰਟੇ ਜਦੋਂ ਲੋਡ ਲਾਉਣੇ ਉੱਧਰ ਕਲੌਕ ਬੰਦ ਕਰ ਲੈਂਦੇ ਆ, 6 ਘੰਟੇ ਤੁਹਾਡਾ ਡਰਾਈਵ ਟਾਈਮ ਬਚ ਜਾਂਦਾ। ਸੋ 6 ਘੰਟੇ ਤੁਹਾਡਾ ਡਰਾਈਵ ਟਾਈਮ ਬਚ ਗਿਆ। ਹੁਣ ਬੇਕਰਸਫੀਲਡ ਜਿਹੜੀ ਆਣ ਕੇ ਲੌਗਬੁੱਕ ਖਤਮ ਹੁੰਦੀ ਸੀ, ਉਹ ਬੇਕਰਸਫੀਲਡ ਤੋਂ ਲੌਗਬੁੱਕ ਖਤਮ ਨਹੀਂ ਹੋਊਗੀ, ਉਹ ਤੁਹਾਡੇ ਐਂਡ ਇੱਥੋਂ ਤੱਕ ਸੈਂਟਰਲ ਵੈਲੀ ਜਾਂ ਨਾਰਦਰਨ ਵੈਲੀ ਤੱਕ ਉਹ ਬੜੇ ਆਰਾਮ ਨਾਲ ਪਹੁੰਚ ਸਕਦੀ ਹੈ। ਜੀ, ਸੋ ਫਲੈਕਸੀਬਿਲਿਟੀ ਕਾਫੀ ਜਿਹੜੀ ਉਹਨਾਂ ਨੇ ਦਿੱਤੀ ਆ। ਜਿਹੜਾ 30 ਮਿੰਟ ਤੋਂ 3 ਘੰਟੇ ਤੱਕ ਜਿਹੜਾ ਉਹ ਵੀ ਪੌਜ਼ ਕਰਨ ਦੇ ਲਈ ਡਿਟੈਂਸ਼ਨ ਟਾਈਮਸ ਦੇ ਦੌਰਾਨ ਵੀ ਉਹ ਵੀ ਤੁਸੀਂ ਯੂਜ਼ ਕਰ ਸਕਦੇ ਆ। ਐਡਵਰਸ ਜਿਹੜੀਆਂ ਟ੍ਰੈਫਿਕ ਕੰਡੀਸ਼ਨਸ ਨੂੰ ਲੈ ਕੇ ਵੀ। ਸੋ ਕੁਛ ਕੁ ਆਪਣੇ ਨਾਲ ਜਿਹੜੇ ਕਾਲਰ ਵੀ ਜੁੜੇ ਆ, ਉਹ ਵੀ ਉਹਨਾਂ ਦੇ ਵੀ ਕੁਝ ਸਵਾਲ ਹੋਣਗੇ। ਸੋ ਆਈ ਨੋ ਵੀ ਇਹ ਅਜੇ ਬਹੁਤ ਜ਼ਿਆਦਾ ਇਨਫੋਰਮੇਸ਼ਨ ਆ ਇਕੱਠੀ ਜਦੋਂ ਆਉਂਦੀ ਆ, ਜਿਹੜਾ ਬ੍ਰੇਨ ਉਹ ਜ਼ਿਆਦਾ ਜਿਹੜਾ ਸਟਿਮੂਲੇਟ ਜਿਹੜਾ ਹੋ ਜਾਂਦਾ, ਪਤਾ ਨਹੀਂ ਲੱਗਦਾ ਕੀ ਹੋ ਰਿਹਾ। ਸੋ ਸਹਿਜੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਕੁਝ ਹੌਲੀ ਜਿਹੜੀ ਆ ਉਸ ਦੀ ਜਿਹੜੀ ਆ ਸਮਝ ਪੈਣੀ ਵੀ ਸ਼ੁਰੂ ਹੋਣੀ ਆ। ਜੀ, ਥੋੜੇ ਜਿਹੇ ਜਿਹੜੇ ਸਿਨੈਰੀਓਜ਼ ਹੈ ਨਾ, ਥੋੜੇ ਜਿਹੇ ਜਿਹੜੇ ਸਿਨੈਰੀਓਜ਼ ਰਨ ਕਰਨੇ ਆ ਕਿ ਕਿਸੇ ਦੀ ਕੋਈ ਸਿਚੁਏਸ਼ਨ ਹੈਗੀ, ਕਿਸੇ ਦੀ ਕੋਈ ਸਿਚੁਏਸ਼ਨ ਹੈਗੀ ਆ, ਉਹਦੇ ਵਿੱਚ ਇਹ ਆਪਾਂ ਨੂੰ ਥੋੜੀ ਆਉਣ ਵਾਲੇ ਵੀਕ 2 ਵੀਕਸ ਦੇ ਵਿੱਚ ਆਪਾਂ ਨੂੰ ਕੁਝ ਹੋਰ ਡੂੰਘਾਈ ਦੇ ਵਿੱਚ ਇਹਦਾ ਲਰਨ ਕਰਾਂਗੇ। ਮੈਂ ਜਦੋਂ ਕੱਲ ਚੌਚਲਾ ਸਕੇਲ ਤੇ ਗਿਆ ਸੀਗਾ ਤੇ ਮੈਂ ਉਹਨਾਂ ਨੂੰ ਵੀ ਆਈ ਕਾਟ ਦੈਮ ਇਨਟੂ ਸਰਪ੍ਰਾਈਜ਼, ਉਹਨੂੰ ਬਹੁਤ ਬੜਾ ਹੈਰਾਨੀ ਹੋਈ, ਅੱਛਾ ਤੁਹਾਨੂੰ ਪਤਾ ਲੱਗ ਗਿਆ। ਮੈਂ ਕਿਹਾ ਵੀ ਸਾਨੂੰ ਮਿਡਨਾਈਟ ਦੇ ਵਿੱਚ ਮੈਨੂੰ ਮਿਡਨਾਈਟ ਤੇ ਈਮੇਲ ਆਈ ਆ FMCSA ਦੀ ਲਾਸਟ ਨਾਈਟ, ਤੇ ਮੈਂ ਪਹਿਲਾ ਥਿੰਗ ਸਵੇਰੇ ਉੱਠ ਕੇ ਦੇਖਿਆ ਤੇ ਮੈਂ ਸਾਰਾ ਡਿਟੇਲ ਚ ਪੜ੍ਹਿਆ, ਤੇ ਹੁਣ ਮੈਂ ਤੁਹਾਡੇ ਕੋਲ ਆਇਆ ਮੇਕ ਸ਼ੋਰ ਕਰਨ ਨੂੰ ਕਿ ਜੋ ਮੈਂ ਪੜ੍ਹ ਰਿਹਾ, ਜੋ ਮੈਂ ਸਮਝ ਰਿਹਾ, ਉਹ ਤੁਸੀਂ ਵੀ ਉਹੀ ਸਮਝਦੇ ਆ। ਸੋ ਉਹਨਾਂ ਨੇ ਵੀ ਮੇਰੇ ਨਾਲ ਪੜ੍ਹਿਆ ਤੇ ਦੇ ਵਰ ਸ਼ੌਕਡ ਕਿ ਯੂ ਨੋ ਇਟ ਕੇਮ ਆਊਟ। ਸੋ ਐਨੀਵੇ, ਸੋ ਆਪਣੇ ਕੈਲੀਫੋਰਨੀਆ ਵਾਲੇ CHP ਵਾਲੇ ਥੋੜੇ ਜਿਹੇ ਬਿਹਾਈਂਡ ਹੀ ਚੱਲਦੇ ਆ ਫੈਡਰਲ ਰੂਲ ਤੋਂ, ਪਰ ਡੈਫੀਨੇਟਲੀ ਜਿਹੜਾ ਆਉਣ ਵਾਲਾ ਸਮਾਂ ਆ, ਜੇ ਕੋਸ਼ਿਸ਼ ਕਰਾਂਗੇ, ਜੇ FMCSA ਦੇ ਕਿਸੇ ਰੈਪ ਦੇ ਨਾਲ ਸਾਡੀ ਗੱਲਬਾਤ ਹੋਗੀ ਤੇ ਉਹਨਾਂ ਦੇ ਕੋਲੋਂ ਵੀ ਥੋੜੀ ਜਿਹੀ ਹੋਰ ਕਲੈਰਿਟੀ ਲਵਾਂਗੇ। ਤੇ ਬਾਕੀ ਜਿਹੜਾ ਓਵਰਆਲ ਹੈਗਾ ਆ, ਉਹ ਆਪ ਨੂੰ ਵੀ ਸਮਝਣ ਦੇ ਵਿੱਚ ਥੋੜਾ ਟਾਈਮ ਲੱਗਦਾ ਕਿ ਐਗਜ਼ੈਕਟਲੀ ਇਹ ਕਿਵੇਂ ਵਰਕ ਕਰੂਗਾ, ਐਗਜ਼ੈਕਟਲੀ ਕਿੱਦਾਂ ਇਹ ਜਿਹੜਾ ਆ ਇਹ ਹੋਵੇਗਾ। ਜੀ, ਆਪਣੇ ਨਾਲ ਕੁਝ ਕਾਲਰਸ ਆ, ਉਹਨਾਂ ਦੇ ਨਾਲ ਵੀ ਆਪਾਂ ਜਿਹੜੀ ਆ ਰਮਨ ਜੀ ਗੱਲਬਾਤ ਕਰਦੇ ਆ ਤੇ ਫਿਰ ਆਪਾਂ ਹੋਰ ਇਸ ਉੱਤੇ ਡਿਸਕਸ਼ਨ ਵੀ ਜਿਹੜੀ ਕਰਾਂਗੇ। ਮਨਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਮੇਰਾ ਕੁਐਸਚਨ ਸੀਗਾ ਜਿਵੇਂ ਹੁਣ ਆਪਾਂ ਘਰੇ ਖੜੇ ਜਾਂ ਯਾਰਡ 'ਚ ਟਰੱਕ ਮੇਰਾ ਖੜਾ, ਮੈਂ ਠੀਕ ਕਰਾਉਣ ਲੈ ਕੇ ਜਾਣਾ ਮਕੈਨਿਕ ਕੋਲੇ, ਕੀ ਮੈਨੂੰ ਉਹ ਯਾਰਡ ਮੂਵਿੰਗ ਦੇ ਵਿੱਚ ਕਰਨਾ ਪਊਗਾ ਕਿ PC 'ਚ ਪਾ ਕੇ ਜਾ ਸਕਦਾ ਜੀ ਮੈਂ ਉਹ? ਭਾਈ ਤੁਹਾਡੀ ਆਵਾਜ਼ ਕੱਟੀ ਗਈ ਵਿੱਚ, ਤੁਸੀਂ ਦੁਬਾਰਾ ਪੁੱਛ ਲਿਓ ਮਨਜਿੰਦਰ ਜੀ, ਸਵਾਲ ਦੁਬਾਰਾ ਪੁੱਛਿਓ। ਹਾਂ, ਜਿਵੇਂ ਹੁਣ ਮੇਰਾ ਟਰੱਕ ਯਾਰਡ ਦੇ ਵਿੱਚ ਖੜਾ, ਜਿਵੇਂ ਮਕੈਨਿਕ ਤੇ ਲੈ ਕੇ ਜਾਣਾ ਠੀਕ ਕਰਾਉਣ ਵਾਸਤੇ ਟਰੱਕ ਜੀ, ਵੀ ਮੈਂ ਉਹ PC 'ਚ ਪਾ ਕੇ ਜਾ ਸਕਦਾ ਕਿ ਯਾਰਡ ਮੂਵਿੰਗ ਦੇ ਵਿੱਚ ਜਾ ਕੇ ਪਾ ਸਕਦਾ ਜੀ ਔਨ ਡਿਊਟੀ ਕਰਕੇ ਜੀ ਉਹਨੂੰ? ਭਾਜੀ ਅਜੇ ਤਾਂ ਤੁਸੀਂ ਉਹਨੂੰ ਯਾਰਡ ਮੂਵ ਚ ਤਾਂ ਨਹੀਂ, ਤੁਸੀਂ ਉਹਨੂੰ ਮੇਰੇ ਖਿਆਲ ਕਰ ਸਕਦੇ ਹੈਗੇ, ਤੁਸੀਂ ਪਰਸਨਲ ਕਨਵੀਨੈਂਸ ਦੇ ਵਿੱਚ ਲੈ ਕੇ ਜਾ ਸਕਦੇ ਆ। ਡਿਪੈਂਡ ਕਰਦਾ ਤੁਹਾਡਾ ਮਕੈਨਿਕ ਕਿੰਨੀ ਦੂਰ ਹੈਗਾ। ਕਿੰਨੀ ਕੁ ਦੂਰ ਤੱਕ ਬੰਦਾ ਅਲਾਉ ਕਰ ਸਕਦਾ ਇਹੋ ਜਿਹੀ ਚੀਜ਼ ਨੂੰ ਕਰ ਸਕਦਾ, ਜੇ ਵੈਸੇ ਕੋਈ ਹੋਵੇ, ਕੋਈ ਹੈ ਕੋਈ ਲਿਮਿਟ ਜੀ? ਕੋਈ ਲਿਮਿਟ ਤਾਂ ਨਹੀਂ ਹੈਗੀ, ਪਰ ਹੁਣ ਜੇ ਆਪਾਂ ਕਹੀਏ ਵੀ ਜੇ ਮੇਰਾ ਯਾਰਡ ਹੈਗਾ ਮੋਡੈਸਟੋ ਦੇ ਵਿੱਚ ਤੇ ਮੈਂ ਆਪਣਾ ਮਕੈਨਿਕ ਕੋਲ ਚੱਲਿਆ ਫ੍ਰੇਜ਼ਨੋ, ਤੇ ਫਿਰ ਜੀ ਸੋ ਥੋੜਾ ਬਹੁਤਾ ਜੇ ਲਾਗੇ ਛਾਗੇ ਹੈਗਾ ਤਾਂ ਠੀਕ ਹੈ। ਤੇ ਇੱਕ ਆਪਣੀ ਫੇਸਬੁੱਕ ਤੇ ਵੀ ਸਵਾਲ ਆਇਆ ਸੀਗਾ ਕਿ ਐਡਵਰਸ ਡਰਾਈਵਿੰਗ ਕੰਡੀਸ਼ਨ ਕੀ ਕੰਸੀਡਰ ਕੀਤੀ ਜਾਂਦੀ ਆ। ਸੋ ਐਡਵਰਸ ਡਰਾਈਵਿੰਗ ਕੰਡੀਸ਼ਨ ਦੇ ਵਿੱਚ ਆ ਜਾਂਦਾ ਹੈ ਕਿ ਜਿਹੜਾ ਵੈਦਰ ਹੈਗਾ ਦੈਟ ਇਜ਼ ਦਾ ਮੇਜਰ ਬਿਗੇਸਟ ਫੈਕਟਰ ਹੈਗਾ, ਕਿਉਂਕਿ ਅਨਪ੍ਰੈਡਿਕਟੇਬਲ ਹੈਗਾ। ਤੇ ਦੂਜਾ ਇੱਕ ਮੇਜਰ ਐਕਸੀਡੈਂਟ ਹੈਗਾ ਜਿਹਦੇ ਵਿੱਚ ਕਿ ਸਟੇਟ ਹਾਈਵੇ ਜਿਹੜਾ ਉਹ ਬੰਦ ਕੀਤਾ ਗਿਆ ਹੋਵੇ ਬਾਏ ਦਾ ਸਟੇਟ ਜਿਹੜੀਆਂ ਉਹਨਾਂ ਦੀਆਂ ਏਜੰਸੀਜ਼ ਤੋਂ। ਸੋ ਉਹਨੂੰ ਇੱਕ ਐਡਵਰਸ ਡਰਾਈਵਿੰਗ ਕੰਡੀਸ਼ਨ 'ਚ ਲਿਆ ਜਾਂਦਾ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਵਰਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਰ ਸਵਾਲ ਇਹ ਹੈ ਵੀ ਜਿਹੜੇ ਕੱਲ ਸ਼ਾਮੀ ਮੈਂ ਇਹਨਾਂ ਦੀ FMCA ਦੀ ਵੈਬਸਾਈਟ ਤੇ ਇਹਨਾਂ ਦੀ PDF ਫਾਈਲ ਦੇਖੀ, ਜਿਹੜੇ ਰੂਲ ਚੇਂਜ ਹੋਏ ਆ, 128 ਪੇਜਾਂ ਦੀ PDF ਫਾਈਲ ਹੈ, ਤੇ ਉਹ ਪੜ੍ਹਨ ਦਾ ਟਾਈਮ ਤਾਂ ਨਹੀਂ ਲੱਗਿਆ। ਮੈਂ ਰਮਨ ਭਾਜੀ ਨੂੰ ਇਹ ਪੁੱਛਣਾ ਸੀਗਾ ਵੀ ਜਿਹੜੇ ਟੀਮ ਡਰਾਈਵਰਸ ਹੈ, ਜਿਹੜੇ ਆਪਣੇ ਸਪਿਲਿਟ ਸ਼ਿਫਟ ਵਾਲਾ ਸੀਗਾ, ਜਿੱਦਾਂ ਵੀ ਸਲੀਪਰ ਵਰਕ ਦੇ ਵਿੱਚ ਚੇਂਜ ਕਰਨਾ, ਜਿੱਦਾਂ ਹੁਣ ਮਤਲਬ ਰਾਤ ਨੂੰ ਕਿਸੇ ਦੀ 12 ਵਜੇ ਆਪਾਂ ਕੋਈ ਸਿੰਗਲ ਪਹਿਲਾ ਡਰਾਈਵਰ ਸ਼ਿਫਟ ਸਟਾਰਟ ਕਰਦਾ, ਫਿਰ ਉਹ 7 ਘੰਟਿਆਂ ਬਾਅਦ ਚੇਂਜ ਕਰਕੇ ਫਿਰ ਦੂਜਾ ਡਰਾਈਵਰ ਆ ਸਕਦਾ ਉਹਦੀ ਜਗ੍ਹਾ ਤੇ। ਮਤਲਬ ਇਹ ਰੂਲ ਅਗਰ ਇਹ ਹਲੇ ਮੇਕ ਸ਼ੋਰ ਨਹੀਂ ਹੋਇਆ ਤਾਂ ਮੈਂ ਕਿਹਾ ਵੀ ਅਗਲੇ ਵੀਕ ਤੱਕ ਚਲੋ ਤੁਸੀਂ ਵੀ ਮੇਕ ਸ਼ੋਰ ਕਰਿਓ, ਕਿਉਂਕਿ ਮੈਂ ਵੀ ਹੁਣ ਘਰੇ ਜਾ ਕੇ PDF ਫਾਈਲ ਥੋੜੀ ਪੜ੍ਹ ਕੇ ਨੌਲੇਜ ਲੈਣ ਦੀ ਕੋਸ਼ਿਸ਼ ਕਰਾਂਗੇ ਜੀ। ਸੋ ਟੀਮ ਡਰਾਈਵਰ ਦੇ ਲਈ ਰਾਈਟ? ਹਾਂਜੀ, ਡੈਫੀਨੇਟਲੀ ਜੀ। ਇਹ ਜਿਹੜਾ ਟੀਮ ਡਰਾਈਵਰ ਦੇ ਲਈ ਵੀ ਲਾਗੂ ਹੁੰਦਾ, ਕਿਉਂਕਿ ਜਿਹੜਾ 10 ਘੰਟੇ ਦੀ ਸਲੀਪ ਹੈ ਜਾਂ ਜੇ 7 ਆਵਰ ਦੀ ਸਲੀਪ ਹੈ ਤੇ ਉਹ ਦੋਨੋਂ ਡਰਾਈਵਰ ਲਈ ਸੇਮ ਹੈਗੀ ਹੈ, ਚਾਹੇ ਉਹ ਸਿੰਗਲ ਆ ਚਾਹੇ ਉਹ ਟੀਮ ਆ।
ਸੋ ਜਿੱਥੋਂ ਤੱਕ ਮੇਰਾ ਖਿਆਲ ਹੈਗਾ ਕਿ ਇਹ ਵਰਕ ਦੋਨਾਂ 'ਚ ਕਰੂਗੀ, ਬਟ ਅਗੇਨ ਜਿੱਦਾਂ ਤੁਸੀਂ ਕਿਹਾ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਹੋਰ ਵੀ ਕਨਫਰਮ ਕਰਾਂਗੇ। ਪਰ ਇਹ ਚੀਜ਼ਾਂ ਅਜੇ ਪ੍ਰਪੋਜ਼ਲ ਹੈਗਾ, ਜਿੰਨੇ ਵੀ ਸੁਣਦੇ ਆ ਇਹ ਚੀਜ਼ਾਂ ਕੋਈ ਲਾਗੂ ਨਹੀਂ ਹੋਈਆਂ ਜਾਂ ਇਹ ਚੀਜ਼ਾਂ ਕੋਈ ਇਫੈਕਟਿਵ ਨਹੀਂ ਹੈਗੀਆਂ। ਇਹ ਜਸਟ ਪ੍ਰਪੋਜ਼ਲ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ 45 ਡੇਜ਼ ਦਾ ਆਪਣੇ ਕੋਲ ਟਾਈਮ ਇਸ ਵੇਲੇ ਹੈਗਾ ਇਹਨੂੰ ਕਮੈਂਟ ਦਾ, ਔਰ ਉਸ ਤੋਂ ਬਾਅਦ ਫਿਰ ਦੇਖਦੇ ਕਿੰਨਾ ਟਾਈਮ ਲੱਗੂਗਾ। ਮੇਰੇ ਖਿਆਲ ਜਦੋਂ ELD ਆਪਣੀ ਫਾਈਨਲਾਈਜ਼ ਹੋਣੀ ਦਸੰਬਰ ਦੇ ਵਿੱਚ, ਦੈਟਸ ਉਹ ਟਾਈਮ ਫਰੇਮ ਲੱਗਦਾ ਕਿ ਉਦੋਂ ਇਹ ਫਾਈਨਲਾਈਜ਼ ਹੋ ਜਾਊਗਾ। ਸਾਰਾ ਕੁਝ ਇਕੱਠਾ ਹੀ ਜਿਹੜਾ ਉਦੋਂ ਜਿਹੜਾ ਹੋ ਸਕਦਾ ਹੈ। ਜੀ ਜੀ ਜੀ। ਤੇ ਅਗਲੇ ਜਿਹੜੇ ਆਪਣੇ ਨਾਲ ਕਾਲਰ ਜੁੜੇ ਨੇ ਪਰਮਜੀਤ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਭਾਜੀ ਮੇਰੀ ਇੱਕ ਕੁਐਸਚਨ ਸੀਗਾ ਵੀ ਜਿਵੇਂ ਕੈਨੇਡਾ ਵਾਲੇ 13 ਘੰਟੇ ਚਲਾ ਸਕਦੇ ਆ, ਆਪਣਾ ਹੀ ਉਸ ਤਰ੍ਹਾਂ 13 ਘੰਟੇ ਦਾ ਇਹਨਾਂ ਨੇ ਕੋਈ ਦਿੱਤਾ ਪ੍ਰਪੋਜ਼ਲ ਜਾਂ ਕੋਈ ਉਹੋ ਜਿਹੀ ਸਿਚੁਏਸ਼ਨ ਬਣਾਈ ਇਹਨਾਂ ਨੇ ਕੋਈ? ਨਹੀਂ ਭਾਜੀ, ਆਪਾਂ 13 ਘੰਟੇ ਤੋਂ ਆਪਾਂ 11 ਘੰਟੇ ਹੀ ਆ। ਤੇ ਆਪਾਂ ਜਦੋਂ ਹੁਣ ਇਹ ਦੁਬਾਰਾ ਇਹ ਕਿੰਨਾ ਮੰਗਣਗੇ, ਇਹ ਕਿੰਨਾ ਕੀ ਕਹਿੰਦੇ ਹੁੰਦੇ ਆ ਤੁਹਾਡੇ ਵਿਊਜ਼, ਤੇ ਆਪਾਂ ਉਹਨਾਂ ਦੇ ਸਕਦੇ, ਲਿਖ ਸਕਦੇ ਕਿ ਨਹੀਂ? ਜੀ ਲਿਖ ਸਕਦੇ ਹੋ ਜੀ। ਤੇ ਬਾਕੀ ਉਹ ਦੂਸਰੇ ਭਾਜੀ ਨੇ ਜੀ ਦੂਸਰੇ ਭਾਜੀ ਨੇ ਪੁੱਛਿਆ ਸੀ ਵੀ ਅਗਰ ਤੁਸੀਂ ਸ਼ਾਪ ਤੇ ਜਾਣਾ ਹੋਵੇ ਮਕੈਨਿਕ ਕੋਲੇ, ਤਾਂ ਉਹ 'ਚ ਲਾਗ ਬੁੱਕ 'ਚ ਹੀ ਇੱਕ ਆਪਸ਼ਨ ਆ ਸ਼ਾਪ, ਉਹ ਤੁਹਾਨੂੰ ਦੱਬਣੀ ਪੈਂਦੀ ਆ। ਮੈਂ ਵੀ ਇਲੈਕਟ੍ਰੋਨਿਕ ਲਾਗ ਬੁੱਕ ਚਲਾ ਰਿਹਾ 3-4 ਸਾਲ ਦਾ। ਜੀ ਜੀ ਅਸੀਂ ਉਹਦੇ ਨਾਲ ਹਾਂਜੀ ਉਹ ਜਿਹੜਾ ਹੈਗਾ ਜੀ, ਉਹ ਜਿਹੜਾ ਆਪਸ਼ਨ ਹੈਗੀ ਆ, ਕਈ ਲੌਗ ਬੁੱਕਸ ਦੇ ਵਿੱਚ ਆਪਸ਼ਨ ਹੈਗੀ ਆ, ਕਈਆਂ ਦੇ ਵਿੱਚ ਆਪਸ਼ਨ ਨਹੀਂ ਹੈਗੀ। ਤੇ ਜਿਹੜੇ ਦਵਿੰਦਰ ਸਿੰਘ ਹੋਣੀ ਆਪਣੇ ਆਨਲਾਈਨ ਆਪਣੇ ਫੇਸਬੁੱਕ ਤੇ ਵੀ ਪੁੱਛ ਰਹੇ ਆ ਕਿ ਪੌਜ਼ ਕਿੱਦਾਂ ਕੀਤੀ ਜਾਂਦੀ ਆ ਲੌਗ ਬੁੱਕ। ਇਹ ਤੁਸੀਂ ਜਿਹੜਾ ਤੁਹਾਡਾ ਲੌਗ ਬੁੱਕ ਤੁਹਾਡਾ ਜਿਹੜਾ ਹੈਗਾ ਆ ਪ੍ਰੋਵਾਈਡਰ ਹੈਗਾ, ਉਹ ਤੁਹਾਨੂੰ ਇਹਦੇ ਬਾਰੇ ਇੰਸਟਰਕਸ਼ਨਸ ਜਿਹੜੀਆਂ ਉਹ ਦਊਗਾ ਕਿ ਇਹਨੂੰ ਜਦੋਂ ਇਹ ਪ੍ਰਪੋਜ਼ਲ ਐਕਸੈਪਟ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਚੇਂਜਸ ਜਿਹੜੀਆਂ ਲੌਗ ਬੁੱਕ 'ਚ ਕਰਨੀਆਂ ਪੈਣਗੀਆਂ। ਜੀ ਥੈਂਕ ਯੂ ਪਰਮਜੀਤ ਜੀ, ਮਿਹਰਬਾਨੀ ਭਾਜੀ ਜੀ। ਸੋ ਜਿੱਦਾਂ ਬੰਪਰ ਟੂ ਬੰਪਰ ਟ੍ਰੈਫਿਕ ਵਾਲਾ ਜਿਹੜਾ ਸਵਾਲ ਪੁੱਛਦੇ ਆ, ਹਾਈਵੇ ਜਾਮ ਆ, ਕੰਸਟਰਕਸ਼ਨ ਆ, ਪਰ ਜਿੱਦਾਂ ਤੁਸੀਂ ਆਲਰੇਡੀ ਕਲੀਅਰ ਤਾਂ ਕਰ ਦਿੱਤਾ ਵੀ ਜੇ ਉੱਥੋਂ ਦੀ ਹਾਈਵੇ ਪੈਟਰੋਲ ਦੇ ਦੁਆਰਾ ਐਕਚੁਅਲ ਦੇ ਵਿੱਚ ਉਸ ਫਰੀਵੇ ਨੂੰ ਬੰਦ ਕੀਤਾ ਗਿਆ ਆ, ਤੇ ਉਸ ਨੂੰ ਸ਼ਾਇਦ ਐਡਵਰਸ ਕੰਡੀਸ਼ਨ ਦੇ ਵਿੱਚ ਮੰਨਿਆ ਜਾਣਾ, ਕਿਉਂਕਿ ਇਹ ਕਾਫੀ ਜਿਹੜਾ ਇਸ ਦੇ ਵਿੱਚ ਵੇਗ ਜੀ ਚੀਜ਼ ਟਰਮ ਹੈਗੀ ਆ ਐਡਵਰਸ ਕੰਡੀਸ਼ਨਸ। ਕੋਈ ਕਹੂਗਾ ਵੀ ਟ੍ਰੈਫਿਕ ਨੂੰ ਵੀ ਐਡਵਰਸ ਮੰਨਦੇ ਆ, ਕੋਈ ਜਿਹੜਾ ਸਨੋ ਨੂੰ ਲੈ ਕੇ ਵੀ ਜਿਹੜਾ ਆ ਉਹ ਐਡਵਰਸ ਜਿਹੜਾ ਉਹ ਮੰਨਦੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਆਈ ਥਿੰਕ ਇਹ ਪੂਰੀਆਂ ਕੰਡੀਸ਼ਨਸ ਆ ਉਸ ਨੂੰ ਕਾਫੀ ਜਿਹੜਾ ਇਸ ਦੀ ਕਲੈਰਿਟੀ ਹੋਵੇਗੀ ਵਾਂਸ ਜੇ ਰੂਲ ਪੂਰਾ ਕਨਫਰਮ ਹੋ ਜਾਂਦਾ ਹੈ। ਹਾਂਜੀ ਤੇ ਬਿਲਕੁਲ ਜੀ। ਤੇ ਹੁਣ ਇਸ ਵੇਲੇ ਨਾਲ ਦੇ ਨਾਲ ਹੀ ਆਪਾਂ ਦੱਸ ਦਈਏ ਕਿ ਜਿਹੜਾ ਐਗਰੀਕਲਚਰ ਕਮੋਡਿਟੀਜ਼ ਆ ਜਿਹੜੀਆਂ ਪ੍ਰੋਸੈਸ ਤੇ ਨਾਨ ਪ੍ਰੋਸੈਸ ਕਰਕੇ ਜਿਹੜੀ ਐਗਰੀਕਲਚਰ ਇੱਕ ਕਮੋਡਿਟੀ ਦੀ ਜਿਹੜੀ ਐਕਸੈਪਸ਼ਨ ਲੈਣ ਦੀ ਆ, ਉਹ ਵੀ ਇਸ ਵੇਲੇ ਕਲੈਰਿਟੀ FMCS ਵਾਲੇ ਕਰ ਰਹੇ ਆ ਕਿ ਪ੍ਰੋਸੈਸ ਤੇ ਨਾਨ ਪ੍ਰੋਸੈਸ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ। ਜੀ ਜੀ ਬਿਲਕੁਲ। ਅਤੇ ਕਾਲ ਕਰਨ ਦੇ ਲਈ ਨੰਬਰ ਹੈ 408-272-5200 ਤੇ ਆਪਾਂ ਬ੍ਰੇਕ ਵੀ ਲੈਣੀ ਹੈ, ਕਾਲਰ ਲੈ ਕੇ ਬ੍ਰੇਕ ਲੈਣੀ ਹੈ, ਤੇ ਫਿਰ ਬਾਕੀਆਂ ਦੇ ਵੀ ਜਿਹੜੀਆਂ ਆਪਾਂ ਕਾਲਸ ਉਹ ਲਵਾਂਗੇ ਜਿਹੜੇ ਸਰੋਤੇ ਹੋਲਡ ਤੇ ਆ, ਹੋਲਡ ਤੇ ਬਣੇ ਨੇ। ਰਾਜਾ ਜੀ ਮੋਡੈਸਟੋ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਵੀ 34 ਆਵਰ ਲਈ ਨਹੀਂ ਇਹਨਾਂ ਨੇ ਕੁਛ ਕੀਤਾ, ਜਾਂ ਵੀ ਆਪਾਂ ਹੁਣ ਵੀ ਉਹ ਵੀ ਜ਼ਰੂਰੀ ਆ ਵੀ, ਜਾਂ ਕਮੈਂਟ ਪਾ ਸਕਦੇ ਆ ਵੀ ਸਾਨੂੰ ਉਹਨੂੰ ਥੋੜਾ ਜਿਹਾ ਚੇਂਜ ਜਾਂ ਘਟਾਇਆ ਜਾਵੇ, ਵੀ 24 ਕੀਤਾ ਜਾਵੇ ਕੁਛ ਉਹਦੇ ਬਾਰੇ? ਜੀ ਬਿਲਕੁਲ ਤੁਸੀਂ ਕਮੈਂਟ ਪਾ ਸਕਦੇ। ਇਸ ਪ੍ਰਪੋਜ਼ਲ ਦੇ ਵਿੱਚ ਉਹਦੇ ਬਾਰੇ ਕੁਝ ਨਹੀਂ ਆਇਆ, ਜ਼ਰੂਰ ਉਹਦੇ ਕਮੈਂਟਸ ਜਿਹੜੇ ਆ ਜ਼ਰੂਰ ਕਰੋ। ਆਪਾਂ ਜੇ ਉਦੋਂ ਵੀ ਇਦਾਂ ਦੇ ਕਮੈਂਟਸ ਕੀਤੇ ਹੁੰਦੇ ਤੇ ਸ਼ਾਇਦ ਹੋ ਸਕਦਾ ਉਹ ਵੀ ਪ੍ਰਪੋਜ਼ਲ ਦੇ ਵਿੱਚ ਆ ਜਾਂਦੀ। ਸੋ ਜ਼ਰੂਰ ਕਰੋ ਕਮੈਂਟ ਜਿਹੜੇ ਆ, ਹੁਣ ਕਮੈਂਟ ਪੀਰੀਅਡ ਸ਼ੁਰੂ ਹੋ ਗਿਆ। ਜੀ ਜੀ ਬਿਲਕੁਲ, ਉਹ ਬਹੁਤ ਜ਼ਰੂਰੀ ਆ ਜੀ। ਥੈਂਕ ਯੂ ਜੀ। ਅਤੇ ਬਿਲਕੁਲ ਇਹਦੇ ਉੱਤੇ ਵੀ ਜਿਹੜਾ ਕਮੈਂਟ ਜ਼ਰੂਰ ਕਰਿਓ, ਅਤੇ ਜਿਹੜੇ ਡਿਟੈਂਸ਼ਨ ਟਾਈਮ ਵਾਲਾ ਵੀ ਜਿਹੜਾ ਚੱਲ ਰਿਹਾ ਆ ਉਸ ਦੇ ਉੱਤੇ ਵੀ ਜਿਹੜਾ ਉਹ ਕਮੈਂਟ ਕਰਿਓ। ਉਹ ਵੀ ਸਤੰਬਰ ਮਹੀਨੇ ਤੱਕ ਜਿਹੜੇ ਅਜੇ ਤਾਈਂ ਉਹਨਾਂ ਨੇ ਕਮੈਂਟ ਜਿਹੜੇ ਉਸ ਦੇ ਉੱਤੇ ਲੈਣੇ ਆ ਵੀ ਤੁਸੀਂ ਡਿਟੈਂਸ਼ਨ ਟਾਈਮਸ ਦੇ ਉੱਤੇ ਕਿੱਦਾਂ ਦੀ ਜਿਹੜੀ ਆ ਉਹ ਚੇਂਜਸ ਆ ਉਹ ਚਾਹੁੰਦੇ ਹੋ। ਅਤੇ ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200। ਅਤੇ ਰਮਨ ਜੀ, ਹਰਜੋਤ ਜੀ, ਮਿਲਦੇ ਹਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਰੋਤਿਓ ਤੁਹਾਡੇ ਵੀ ਜੇ ਕੋਈ ਸਵਾਲ ਹੈਗੇ ਆ ਤੁਸੀਂ ਕਾਲ ਕਰ ਸਕਦੇ ਹੋ ਹੁਣ।
ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ-ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64। DRE ਲਾਇਸੈਂਸ ਨੰਬਰ 0268144। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ ਕੈਲੀਫੋਰਨੀਆ। ਲਾਲ ਨੀਲੇ ਪੀਲੇ ਬਾਗੇ ਸੂਟ ਸੋਹਣੀਆਂ ਗਣੀ ਫਿਰਦੀਆਂ ਨੇ ਫਰੂਟ ਸੋਹਣੀਆਂ। ਸ਼ਹਿਨਾਈ ਬ੍ਰਾਈਡਲ ਬੁਟੀਕ ਫਰੀਮੌਂਟ ਵਾਲਿਆਂ ਤੇ ਲੱਗ ਚੁੱਕੀ ਆ 25% ਡਿਸਕਾਊਂਟ ਦੀ ਭਾਰੀ ਸੇਲ। ਸ਼ਹਿਨਾਈ ਬ੍ਰਾਈਡਲ ਬੁਟੀਕ ਸਭ ਤੋਂ ਵੱਡਾ ਸਟੋਰ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀਆਂ ਸਾੜੀਆਂ, ਲਹਿੰਗੇ, ਸਲਵਾਰ ਸੂਟ ਅਤੇ ਵਿਆਹ ਵਾਸਤੇ ਲਹਿੰਗਾ ਅਤੇ ਸ਼ੇਰਵਾਨੀ। ਬੱਚਿਆਂ ਤੇ ਮਰਦਾਂ ਦੇ ਕੱਪੜੇ ਵੀ ਖਰੀਦ ਸਕਦੇ ਹੋ ਅਤੇ ਖਰੀਦ ਸਕਦੇ ਹੋ ਫੈਸ਼ਨ ਜਿਊਲਰੀ ਵੀ। ਅਤੇ ਇਹਨਾਂ ਦੀ ਨਵੀਂ ਕਲੈਕਸ਼ਨ ਤੋਂ ਕਿਸੇ ਵੀ ਤਰ੍ਹਾਂ ਦਾ ਕੱਪੜਾ ਪਸੰਦ ਕਰ ਸਕਦੇ ਹੋ ਅਤੇ ਲੈ ਸਕਦੇ ਹੋ 25% ਸੇਲ ਦਾ ਲਾਭ। ਇਸ ਦੇ ਨਾਲ ਹੀ ਇਹਨਾਂ ਦੇ ਸਟੋਰ ਤੇ ਖੁੱਲ ਚੁੱਕਾ ਹੈ ਗੋਲਡ ਪੈਲਸ ਜਿਊਲਰਸ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਹੀਰੇ ਅਤੇ ਸੋਨੇ ਦੇ ਗਹਿਣੇ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਗੱਲ ਕਰੋ 5107968658 510 796 8658 ਅਤੇ ਖੁੱਲੇ ਰਹਿੰਦੇ ਹਨ ਮੰਗਲਵਾਰ ਤੋਂ ਐਤਵਾਰ ਸਵੇਰੇ 11 ਵਜੇ ਤੋਂ ਸ਼ਾਮੀ 7:30 ਵਜੇ ਤੱਕ। ਸ਼ਹਿਨਾਈ ਬ੍ਰਾਈਡਲ ਬੁਟੀਕ 39189 ਫਾਰਵੈਲ ਡਰਾਈਵ ਫਰੀਮੌਂਟ। ਅੱਜ ਹੀ ਜਾਓ ਤੇ 25% ਸੇਲ ਦਾ ਲਾਭ ਉਠਾਓ। ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਦੇ ਲਈ ਗੱਲ ਕਰ ਸਕਦੇ ਹੋ ਰੀਅਲਟਰ ਏਜੰਟ ਸਿਮੀ ਚਾਂਦੀ ਜੀ ਨਾਲ ਅਤੇ ਲੋਨ ਵਿੱਚ ਵੀ ਤੁਹਾਡੀ ਮਦਦ ਕਰਦੇ ਹਨ। ਇਹਨਾਂ ਦਾ ਆਫਿਸ ਫੇਅਰਫੀਲਡ ਵਿੱਚ ਹੈ ਅਤੇ ਇਹਨਾਂ ਦੀ ਕੰਪਨੀ ਵੈਕਾਵਿਲ ਅਤੇ ਡਿਕਸਨ ਦੇ ਵਿੱਚ ਵੀ ਕੰਮ ਕਰਦੀ ਹੈ। ਸੈਕਰਾਮੈਂਟੋ ਅਤੇ ਵੁੱਡਲੈਂਡ ਏਰੀਆ ਦੇ ਵਿੱਚ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਇਹ ਤੁਹਾਡੇ ਨਾਲ ਇੰਗਲਿਸ਼ ਅਤੇ ਪੰਜਾਬੀ ਵਿੱਚ ਗੱਲ ਕਰ ਸਕਦੇ ਹਨ। ਸਿਮੀ ਚਾਂਦੀ 2420 ਮਾਰਟਿਨ ਰੋਡ ਫੇਅਰਫੀਲਡ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 7074106282 707 410 6282 BRE ਨੰਬਰ 02000498। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਸਮੁੰਦਰਾਂ ਤੋਂ ਪਾਰ ਜਿਸ ਦੀ ਗੂੰਜੇ ਆਵਾਜ਼, ਮਹਿਫਲਾਂ ਸਜਾਵੇ ਜਿਸ ਦੀ ਮਿੱਠੀ ਆਵਾਜ਼, ਮਾਂ ਬੋਲੀ ਨੂੰ ਬਚਾਵੇ ਉਹ ਸੁਨਹਿਰੀ ਆਵਾਜ਼, ਜੋੜੇ ਸਭ ਨੂੰ ਵਿਰਸੇ ਨਾਲ ਉਹ ਆਵਾਜ਼ ਜੋ ਸਭ ਦੇ ਮਨ ਨੂੰ ਭਾਵੇ। ਉਹ ਆਵਾਜ਼ ਸਿਰਫ ਪੰਜਾਬੀ ਰੇਡੀਓ USA ਤੋਂ ਆਵੇ। ਮੈਨੂੰ ਤੇਰੇ ਜਿਹਾ ਸੋਹਣਾ ਕੋਈ ਲੱਭਦਾ ਨਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸੁਤ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਰਮਨ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਰਮਨ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਆਪਣੀਆਂ ਜਿਹੜੇ ਅਗਲੇ ਜਿਹੜੇ ਕਾਲਰਸ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸਰੋਤਿਓ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਟਰੱਕਿੰਗ ਦੇ ਸੰਬੰਧਿਤ ਤਾਂ ਕਾਲ ਕਰ ਸਕਦੇ ਹੋ। ਫੋਨ ਲਾਈਨਸ ਓਪਨ ਨੇ 408 272 5200।
ਆਪਣੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਣਜੋਤ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਮੈਂ ਇਹ ਪੁੱਛਣਾ ਸੀ ਵੀ ਜਿਵੇਂ ਤੁਸੀਂ ਦੱਸਿਆ ਸੀਗਾ ਵੀ 7 ਘੰਟੇ ਸੌਂ ਕੇ ਫੇਰ ਡਰਾਈਵ ਕਰ ਸਕਦਾ ਤੇ 3 ਘੰਟੇ ਫੇਰ ਸੌਂ ਕੇ ਫੇਰ ਜਿਹੜੀ ਰੈਸਟ ਰਹਿੰਦੀ ਆ ਵੀ ਉਹ ਵੀ 7 ਘੰਟੇ ਸੌਂ ਕੇ ਕਿੰਨੀ ਡਰਾਈਵ ਕਰ ਸਕਦਾ ਉਹ? ਤੁਹਾਡੀ ਟੋਟਲ ਡਰਾਈਵ ਜਿਹੜੀ ਆ ਉਹ 11 ਘੰਟੇ ਦੀ ਆ ਜੀ। ਤੁਸੀਂ 11 ਘੰਟੇ ਤੋਂ ਵੱਧ ਨਹੀਂ ਡਰਾਈਵ ਕਰ ਸਕਦੇ। ਸੋ ਜੇ ਤੁਸੀਂ 7 ਘੰਟੇ ਦੀ ਸੌਣ ਤੋਂ ਬਾਅਦ ਤੁਸੀਂ ਤੁਹਾਡੇ 11 ਘੰਟੇ ਵੀ ਦੂਜੇ ਬੰਨੇ ਕਲਾਕ ਚੱਲਦੀ ਹੈ ਤੁਹਾਡੀ 11 ਘੰਟੇ ਦੀ, ਸੋ ਉਸ ਤੋਂ ਵੱਧ ਨਹੀਂ ਕਰ ਸਕਦੇ। ਤਾਂ ਕੀ ਫਿਰ ਇਹ ਪੂਰੇ 10 ਘੰਟੇ ਉੱਦਾਂ ਇਹਨਾਂ ਨੂੰ ਸਲੀਪ ਵਾਲੇ ਪੂਰੇ ਕਰਨੇ ਪੈਣਗੇ ਜਾਂ 7 ਘੰਟੇ ਦੇ ਨਾਲ ਵੀ ਸਰ ਜੂ? ਜਿਹੜਾ ਇਸ ਵੇਲੇ 7 ਘੰਟੇ ਦੀ ਸਲੀਪ ਹੈਗੀ ਆ, ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਜਿਹੜੀ ਸਲੀਪ ਦਾ ਇਹ ਗੱਲ ਕੀਤੀ ਹੈ ਕਿ ਐਟਲੀਸਟ 7 consecutive hours in sleeper berth and other period no less than 2 consecutive hours either off duty or the sleeper berth। ਸੋ ਜਿਹੜੇ 3 ਘੰਟੇ ਆ ਉਸ ਤੋਂ ਬਾਅਦ ਉਹ ਆਈਦਰ ਤੁਸੀਂ ਆਫ ਡਿਊਟੀ ਦੇ ਵਿੱਚ ਲੈ ਸਕਦੇ ਆ ਜਾਂ ਸਲੀਪਰ ਬਰਥ 'ਚ ਲੈ ਸਕਦੇ ਆ, ਉਹ ਤੁਹਾਡੇ ਕੋਲ ਆਪਸ਼ਨ ਜੀ। ਥੈਂਕ ਯੂ ਜੀ। ਪਰ ਬਾਈ ਜੀ ਆਏ ਆ ਨਾ, ਗੱਲ ਤਾਂ ਇਹ ਆ ਵੀ ਜੇ ਹੁਣ ਆਪਾਂ 10 ਘੰਟੇ 7 ਘੰਟੇ ਸੌਂ ਕੇ 10 ਘੰਟੇ ਟਰੱਕ ਚਲਾ ਲਿਆ, ਆਪਾਂ ਨੂੰ ਪੁਲਿਸ ਵਾਲੇ ਨੇ ਰੋਕ ਲਿਆ, ਉਹ ਕਹੂਗਾ ਤੂੰ ਤਾਂ 7 ਘੰਟੇ ਸੁੱਤਾ, ਤੂੰ ਤਾਂ 10 ਘੰਟੇ ਤੱਕ ਪਹੁੰਚ ਨਹੀਂ ਸਕਦਾ। ਭਾਜੀ ਇਹ ਰੂਲ ਪ੍ਰਪੋਜ਼ਡ ਹੈਗਾ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਰੂਲ ਆ ਇਹ ਅਜੇ ਪ੍ਰਪੋਜ਼ ਕੀਤਾ, ਇਹ ਲਾਗੂ ਨਹੀਂ ਹੋਇਆ। ਸੋ ਜੇ ਤੁਸੀਂ 7 ਘੰਟੇ ਦੀ ਸਲੀਪ ਲੈਣ ਤੋਂ ਬਾਅਦ ਤੁਸੀਂ 10 ਘੰਟੇ ਲਗਾਤਾਰ ਟਰੱਕ ਚਲਾ ਸਕਦੇ ਆ, ਮੈਨੂੰ ਨਹੀਂ ਲੱਗਦਾ, ਕਿਉਂਕਿ ਇਹ ਹੁੰਦਾ ਕਿ ਤੁਸੀਂ 7 ਘੰਟੇ ਸਲੀਪ ਲਈ ਆ, ਉਸ ਤੋਂ ਬਾਅਦ ਤੁਸੀਂ 5-6 ਘੰਟੇ ਟਰੱਕ ਚਲਾਇਆ, ਉਸ ਤੋਂ ਬਾਅਦ ਬੰਦਾ ਕਹਿੰਦਾ ਚਲੋ ਮੈਂ 2 ਘੰਟੇ ਹੋਰ ਜਿਹੜਾ ਆ ਆਰਾਮ ਕਰ ਲਵਾਂ, ਉਸ ਤੋਂ ਬਾਅਦ ਫਿਰ ਰਹਿੰਦੇ 10 ਘੰਟੇ ਫੇਰ ਚਲਾ ਲਵਾਂ। ਸੋ ਆਪਾਂ ਹਰ ਇੱਕ ਚੀਜ਼ ਨੂੰ ਐਕਸਟ੍ਰੀਮ ਤੇ ਨਹੀਂ ਲੈ ਕੇ ਜਾ ਸਕਦੇ। ਮਤਲਬ ਕਿ ਜੇ ਆਪਣੇ ਸਰੀਰ ਪੱਖੋਂ ਦੇਖੀਏ ਵੀ ਜੇ ਆਪਾਂ 7 ਘੰਟੇ ਸਲੀਪ ਤੋਂ ਬਾਅਦ ਜੇ ਆਪਾਂ ਉੱਠ ਕੇ ਚੱਲਦੇ ਆ, ਆਪਾਂ 5 ਘੰਟੇ ਫਿਰ ਟਰੱਕ ਚਲਾ ਲਿਆ, 6 ਘੰਟੇ ਚਲਾ ਲਿਆ, ਉਸ ਤੋਂ ਬਾਅਦ ਆਪਾਂ ਕਹਿੰਦੇ ਵੀ ਆਪਾਂ 2-2.5 ਘੰਟੇ 3 ਘੰਟੇ ਹੋਰ ਆਰਾਮ ਕਰ ਲਈਏ, ਤੇ ਉਸ ਤੋਂ ਬਾਅਦ ਫਿਰ 5-6 ਘੰਟੇ ਚਲਾ ਲਿਆ, ਤੇ ਉਹ ਚੀਜ਼ ਆ ਜੀ। ਸੋ ਆਪਾਂ ਇਹ ਜਿਹੜੀ ਫਲੈਕਸੀਬਿਲਿਟੀ ਮਿਲੀ ਉਸ ਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਉਸ ਨੂੰ ਵਰਤਣਾ ਆ। ਜਿੱਦਾਂ ਤੁਸੀਂ ਕਿਹਾ ਸੀ ਕ੍ਰੀਏਟਿਵ ਜ਼ਿਆਦਾ ਦੂਜੇ ਪਾਸੇ ਨੂੰ ਨਹੀਂ ਹੋਣਾ, ਆਪਣੇ ਸਰੀਰ ਵਾਲੇ ਪੱਖ ਨੂੰ ਕਰੇ। ਨਾਲੇ ਕਮੈਂਟ ਪਾਓ ਇਹਦੇ ਤੇ। ਹੁਣ ਪਿਛਲੀ ਵਾਰੀ ਵੀ ਸਿਰਫ ਬਹੁਤ ਘੱਟ ਕਮੈਂਟ ਸੀਗੇ ਜਿਹੜੇ ਆਵਰਸ ਆਫ ਆਪਰੇਸ਼ਨ ਦੇ ਉੱਤੇ। 5000 ਕਿੰਨੇ ਸੀ? 5200 5200 ਸੀਗੇ ਭਾਜੀ। ਅਜੇ ਵੀ ਜਿਹੜਾ ਡਿਟੈਂਸ਼ਨ ਪੀਰੀਅਡ ਹੈ ਉਹਦੇ 450 ਕਮੈਂਟ ਹੀ ਹੋਏ ਆ ਜੀ। ਦੇਖ ਲਓ ਉੱਥੇ ਫਿਰ ਉੱਦਾਂ ਸਭ ਤੋਂ ਜ਼ਿਆਦਾ ਹੁੰਦਾ ਆ, ਉਹਨਾਂ ਨੂੰ ਵੀ ਟੈਨਸ਼ਨ ਵੀ ਉੱਥੇ ਸਾਡਾ ਬਹੁਤ ਸਮਾਂ ਜਿਹੜਾ ਉਹ ਨਸ਼ਟ ਹੁੰਦਾ ਆ, ਪਰ ਕਮੈਂਟ ਉਹ ਚੀਜ਼ ਦਰਸਾ ਨਹੀਂ ਰਹੇ ਵੀ ਉਹ ਵਾਕਿਆ ਇਦਾਂ ਆ। ਤੇ ਬਿਲਕੁਲ ਰਾਜ, ਇੱਕ ਮਨਜਿੰਦਰ ਸਿੰਘ ਹੁਣੀ ਇੱਕ ਹੋਰ ਗੱਲ ਪੁੱਛ ਰਹੇ ਵੀ ਜੇ ਲੌਗ ਬੁੱਕ ਜਿਹੜੀ ਉਹ ਪੌਜ਼ ਕੀਤੀ ਆ, ਖੜੀ ਕੀਤੀ ਆ, ਤੇ ਟਰੱਕ ਚੱਲਦਾ ਆ ਤੇ ਉਹ ਡਰਾਈਵ 'ਚ ਹੋ ਜਾਊਗਾ। ਡੈਫੀਨੇਟਲੀ ਜੀ, ਜੇ ਤੁਹਾਡਾ ਟਰੱਕ ਤੁਰਿਆ ਤੇ ਉਹ ਡਰਾਈਵ ਦੇ ਵਿੱਚ ਚਲਾ ਜਾਣਾ, ਸੋ ਤੁਹਾਡਾ ਪੌਜ਼ ਜਿਹੜਾ ਬੰਦ ਹੋ ਜਾਂਦਾ। ਸੋ ਐਡਵਰਸ ਕੰਡੀਸ਼ਨ ਦਾ ਮਤਲਬ ਉਹਦੇ ਵਿੱਚ ਇਹ ਵੀ ਕਲੀਅਰ ਕਰਨਾ ਚਾਹੁੰਦੇ, ਤੁਸੀਂ ਪਹਿਲਾਂ ਵੀ ਕਿਹਾ ਸੀ ਵੀ ਤੁਸੀਂ ਸਾਈਡ ਤੇ ਖੜੇ ਹੋ ਕਿਤੇ ਵੀ ਤੁਹਾਨੂੰ ਵੇਟ ਐਕਚੁਅਲ ਦੇ ਵਿੱਚ ਉਹ ਕੰਡੀਸ਼ਨਸ ਦੇ ਨਿਕਲਣ ਦੀ ਕਰਨੀ ਪੈਣੀ ਆ, ਤਾਂ ਉਹਨਾਂ ਨੇ ਉਹ ਸਹੂਲਤ ਦਿੱਤੀ ਆ ਵੀ ਤੁਸੀਂ ਉਸ ਨੂੰ ਉਹਨਾਂ ਚਿਰ ਜਿਹੜਾ ਪੌਜ਼ ਜਿਹੜੀ ਉਹ ਕਰ ਸਕਦੇ ਹੋ। ਇਹ ਨਹੀਂ ਆ ਵੀ ਤੁਸੀਂ ਆਪਣੇ ਵੱਲੋਂ ਪੌਜ਼ 'ਚ ਪਾ ਲਓ ਤੇ ਗੱਡੀ ਨਾਲ ਹੌਲੀ ਹੌਲੀ ਜਿਹੜੀ ਆ ਉਹ ਖਿੱਚੀ ਚੱਲੋ, ਫਿਰ ਤਾਂ ਓਬਵੀਅਸਲੀ ਡਰਾਈਵ 'ਚ ਉਹਨੇ ਪੈਣਾ ਹੀ ਪੈਣਾ। ਅਮਨਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਅਮਨਦੀਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਇੱਧਰ ਵਰਜੀਨੀਆ ਰਹਿਣਾ, ਮੇਰਾ ਲੋਕਲ ਆ ਮੇਰਾ ਕੰਮ, ਰਾਈਟ। ਮੈਂ ਮਤਲਬ ਐਵਰੀਡੇ ਪਿਕਅਪ, ਐਵਰੀਡੇ ਡਿਲੀਵਰੀ ਆ, 5 to 600 ਮਾਈਲ ਮੇਰਾ ਡੇਲੀ ਦਾ ਰਨ ਆ। ਓਕੇ, ਕਈ ਵਾਰੀ ਹੁੰਦਾ ਵੀ ਸ਼ਿਪਰ ਸੀਵਰ ਸਾਨੂੰ ਜਗ੍ਹਾ ਨਹੀਂ ਦਿੰਦਾ ਉੱਥੇ ਸੌਣ ਵਾਸਤੇ, ਅਲਾਉਡ ਨਹੀਂ ਹੁੰਦਾ, ਸਾਨੂੰ ਅੱਧਾ ਪੌਣਾ ਘੰਟਾ ਪਿੱਛੇ ਸੌਣਾ ਪੈਂਦਾ। ਓਕੇ, ਬੁੱਕ ਸਾਡੀ ਉੱਥੇ ਪਹੁੰਚਦੀ ਹੁੰਦੀ ਸ਼ਿਪਰ ਦੇ ਜਾਂ ਰਿਸੀਵਰ ਦੇ ਕਿਤੇ ਵੀ ਡਿਲੀਵਰੀ ਵਾਸਤੇ। ਹੁਣ ਸਵੇਰੇ ਜਦੋਂ ਤੁਸੀਂ ਉਹ ਮਤਲਬ ਤੁਰੋਗੇ ਉੱਥੋਂ, ਬੁੱਕ ਆਬਵੀਅਸਲੀ ਔਨ ਹੋਊਗੀ, ਰਾਈਟ। ਨੈਕਸਟ ਵਾਲਾ ਲੋਡ ਤੁਹਾਡੇ ਕੋਲੇ ਹੁੰਦਾ ਨੀਗਾ, ਕਈ ਵਾਰੀ ਮਤਲਬ ਨਹੀਂ ਵਧੀਆ ਮਿਲਦਾ ਹੁੰਦਾ, ਪ੍ਰਾਈਜ਼ ਨਹੀਂ ਮਿਲਦਾ ਤੁਹਾਨੂੰ, ਉੱਦਾਂ ਹੀ ਨੈਕਸਟ ਡੇ ਹੀ ਬੁੱਕ ਕਰਾਉਣਾ ਹੁੰਦਾ। ਕਈ ਵਾਰੀ ਸਪੌਟ ਤੇ, ਕਈ ਵਾਰੀ ਤਾਂ ਮਤਲਬ 3-4 ਘੰਟੇ ਲੱਗ ਜਾਂਦੇ ਆ ਲੱਭਣ ਦੇ, ਕਰਦੇ ਆ 12-1-2 ਵੱਜ ਜਾਂਦਾ। ਓਕੇ, ਮਤਲਬ ਉਹਦੇ ਵਿੱਚ ਤਾਂ ਤੁਸੀਂ ਸਵੇਰੇ ਕਲੌਕ ਔਨ ਕਰ ਲਿਆ, ਰਾਈਟ। ਉਸ ਤੋਂ ਬਾਅਦ ਤੁਸੀਂ ਘੰਟਾ ਡਰਾਈਵ ਕਰਕੇ ਡਿਲੀਵਰੀ ਤੇ ਪਹੁੰਚ ਗਏ, ਉਹਨਾਂ ਨੇ ਅੱਧੇ ਘੰਟੇ ਤੁਹਾਨੂੰ ਵਿਹਲਾ ਵੀ ਕਰਤਾ ਘੰਟੇ 'ਚ। ਉਸ ਤੋਂ ਬਾਅਦ ਨੈਕਸਟ ਤੁਹਾਡੇ ਕੋਲ ਲੋਡ ਹੈ ਨੀਗਾ, ਤੁਹਾਡਾ ਤਾਂ ਉਹ ਫਿਰ ਦਿਨ ਗਿਆ। ਕੋਈ ਤੁਹਾਨੂੰ ਹੋਰ 2 ਘੰਟੇ, ਜੇ ਸ਼ਿਪਰ ਰਿਸੀਵਰ ਤੁਹਾਨੂੰ ਉੱਥੇ ਜਗ੍ਹਾ ਦਿੰਦਾ, ਸਪੋਜ਼ ਕਰੋ ਵੀ ਉਹ ਤੁਹਾਡੇ ਕੋਲੇ ਪਾਰਕਿੰਗ ਅਵੇਲੇਬਲ ਆ, ਤੁਸੀਂ ਜਾ ਕੇ ਸੌਂ ਸਕਦੇ, ਕੁਛ ਕੁ ਤਾਂ ਦਿੰਦੇ ਆ, ਕੁਛ ਕੁ ਇਹਨਾਂ ਦੀ ਪਾਲਿਸੀ ਹੈਗੀ ਆ ਵੀ ਨਹੀਂ ਦਿੰਦੇ। ਓਕੇ, ਜੇ ਤੁਸੀਂ ਉੱਥੇ ਜਾ ਕੇ ਸੌਂ ਜਾਂਦੇ, ਨਹੀਂ ਸੌਂਦੇ, ਉੱਥੇ ਨਹੀਂ ਸੌਣ ਦਿੰਦੇ,
ਤੁਹਾਡਾ ਕਲੌਕ ਆਨ ਹੋ ਗਿਆ, ਤੁਸੀਂ ਤਾਂ ਤੁਹਾਡਾ ਤਾਂ ਸਿਸਟਮ ਖਤਮ ਹੋ ਗਿਆ। ਜੇ ਉਹ ਸੌਣ ਦੇ ਦਿੰਦੇ ਆ ਫਿਰ ਠੀਕ ਆ, ਵੀ ਜੇ ਤੁਸੀਂ ਤੁਹਾਡੇ ਕੋਲ ਲੋਡ ਨਹੀਂ ਵੀ ਹੈਗਾ, ਤੁਸੀਂ ਪਾਸੇ ਲਾ ਕੇ ਡਿਲੀਵਰੀ ਕਰਤੀ ਆ, ਪਾਸੇ ਲਾ ਕੇ ਤੁਸੀਂ ਆਪਦਾ ਲੋਡ ਲੱਭ ਲਓਗੇ ਜਾਂ ਤੁਸੀਂ ਆਪਦੀ ਡਿਸਪੈਚ ਨਾਲ ਗੱਲ ਕਰ ਲਓਗੇ, ਤੁਸੀਂ ਉੱਥੋਂ ਬੁੱਕ ਆਨ ਕਰੋਗੇ, ਇਸ ਗੁੱਡ। ਵੀ ਤੁਸੀਂ ਉੱਥੇ ਡਿਲੀਵਰੀ ਕਰਤੀ, ਤੁਸੀਂ ਉੱਥੋਂ ਬੁੱਕ ਆਨ ਕਰ ਲਈ, ਨੈਕਸਟ ਪਿਕਅਪ ਤੇ ਗਏ, ਉਸ ਤੋਂ ਬਾਅਦ ਅਗਲੇ ਦਿਨ ਡਿਲੀਵਰੀ ਕਰਤੀ। ਮਤਲਬ ਇਹਦੇ ਬਾਰੇ ਤਾਂ ਕਿਸੇ ਨੇ ਕੋਈ, ਮੈਂ ਕਮੈਂਟ ਦਿੱਤਾ ਸੀ ਪਿਛਲੀ ਵਾਰੀ HOS ਦੇ ਉੱਤੇ ਜਦੋਂ ਇਹਨਾਂ ਦਾ ਆਇਆ, ਇਸ ਵਾਰੀ ਫੇਰ ਦੇਣਾ। ਮਤਲਬ ਇਹਦੇ ਬਾਰੇ ਨਹੀਂ ਕੁਛ ਉਹਨਾਂ ਨੇ ਦੱਸਿਆ। ਠੀਕ ਆ, ਜਿਹੜਾ ਤੁਸੀਂ ਪੌਜ਼ ਕਰਦੇ ਆ ਗੁੱਡ ਆ, ਠੀਕ ਆ। ਮੈਨੂੰ ਨਹੀਂ ਲੱਗਦਾ ਵੀ ਪ੍ਰੋਡਿਊਸ ਵਾਲੇ ਜਿਹੜੇ 3-3 4-4 ਪਿੱਕਾਂ ਕਰਦੇ ਉਹਨਾਂ ਵਾਸਤੇ ਵੀ ਰਿਲਾਇਬਲ ਹੋਊਗਾ, ਕਿਉਂਕਿ ਇੱਕ ਪਿੱਕ ਵੀ 3-3 ਘੰਟੇ ਦਾ ਲਾਉਂਦੇ ਕੂਲਰ ਵਾਲੇ, ਠੀਕ ਹੈ ਨਾ ਜੀ। ਬਾਕੀ ਐਨੀ ਹਾਓ ਅਸੀਂ ਕਮੈਂਟ ਕਰਾਂਗੇ ਵੀ ਜੇ ਕੋਈ ਤੁਹਾਡੇ ਕੋਲ ਇਹਦਾ ਕੋਈ ਕਮੈਂਟ ਹੈਗਾ ਜਾਂ ਤੁਸੀਂ ਵੀ ਕਮੈਂਟ ਕਰ ਸਕਦੇ। ਮੇਰੀ ਤਾਂ ਸਾਰਿਆਂ ਨੂੰ ਗੁਜ਼ਾਰਿਸ਼ ਆ ਵੀ ਇਹਦੇ ਇਸ ਪੁਆਇੰਟ ਤੇ ਵੀ ਕਮੈਂਟ ਕੀਤਾ ਜਾਵੇ ਇਹਦੇ ਬਾਰੇ। ਥੈਂਕ ਯੂ ਵੀਰ ਜੀ, ਥੈਂਕ ਯੂ। ਨਾ ਬਿਲਕੁਲ ਜੀ, ਜਿਹੜੀ ਗੱਲ ਤੁਸੀਂ ਕਹੀ ਹੈ ਬਿਲਕੁਲ ਠੀਕ ਹੈ, ਪਰ ਜਿਹੜਾ ਤੁਸੀਂ ਸ਼ਾਰਟ ਹਾਲ ਕਰਦੇ ਹੈਗੇ ਆ ਤੇ ਸ਼ਾਰਟ ਹਾਲ ਤੇ ਤੁਸੀਂ ਜਾ ਕੇ ਤੁਸੀਂ, ਕਿਉਂਕਿ ਜਿਹੜਾ ਸ਼ਾਰਟ ਹਾਲ ਹੈਗਾ ਨਾ ਉਹ ਬੜਾ ਪ੍ਰੀ ਪਲਾਨਡ ਹੁੰਦਾ ਆ। ਉਹ ਸ਼ਾਰਟ ਹਾਲ ਜਿਹੜਾ ਆ ਉਹ ਪ੍ਰੀ ਪਲਾਨਿੰਗ ਤੋਂ ਬਿਨਾਂ ਨਹੀਂ ਚੱਲਦਾ। ਸੋ ਹੁਣ ਦਾ ਜਿਹੜਾ ਅਗਲਾ ਆਉਣ ਵਾਲਾ ਸਮਾਂ ਹੈਗਾ, ਜਿਹੜੀ ਅਸੀਂ ਟੈਕਨੋਲੋਜੀ ਇਸ ਵੇਲੇ ਕਈ ਮੈਂ ਜਿਹੜੀਆਂ ਕੰਪਨੀਜ਼ ਹੈਗੀਆਂ ਉਹਨਾਂ ਦੀ ਟੈਕਨੋਲੋਜੀ ਦੇਖ ਰਹੇ ਹਾਂ ਕਿ ਬਹੁਤ ਜਿਹੜੀ ਐਡਵਾਂਸਮੈਂਟ ਚੱਲ ਰਹੀ ਹੈਗੀ ਟੈਕਨੋਲੋਜੀ ਦੇ ਵਿੱਚ। ਜਿਹੜੀ ਟ੍ਰਿਪ ਪਲੈਨਿੰਗ ਹੈਗੀ ਆ, ਟ੍ਰਿਪ ਪਲੈਨਿੰਗ ਜਿਹੜੀ ਆ ਬਹੁਤ ਜ਼ਰੂਰੀ ਹੋ ਗਈ ਹੈ ਗਾਂ ਵਾਸਤੇ। ਡੈਫੀਨੇਟਲੀ ਜੇ ਤੁਹਾਨੂੰ ਮਤਲਬ ਕਿ ਤੁਸੀਂ ਕਿਤੇ ਲੋਡ ਲਾਉਣੇ ਆ, ਸ਼ਿਪਰ ਤੁਹਾਨੂੰ ਉੱਥੇ ਨਹੀਂ ਸੌਣ ਦਿੰਦਾ, ਤੁਸੀਂ ਮੂਵ ਕਰਨਾ ਪੈਂਦਾ, ਮੂਵ ਕਰਕੇ ਤੁਸੀਂ ਦੈਨ ਡੈਫੀਨੇਟਲੀ ਤੁਸੀਂ ਆਪਣੀ ਜਿਹੜੀ ਐਕਸੈਪਸ਼ਨ ਹੁਣ ਇੱਕ ਪ੍ਰਪੋਜ਼ਲ ਜਿਹੜੀ ਦਿੱਤੀ ਹੈ ਉਹਨਾਂ ਨੇ ਕਿ 3 ਘੰਟੇ ਵਾਸਤੇ ਤੁਸੀਂ ਆਪਣੀ ਪੌਜ਼ ਕਰ ਲਓ, ਬੁੱਕ ਪੌਜ਼ ਕਰਕੇ 14 ਆਵਰ ਦੀ ਬੁੱਕ ਤੇ ਤੁਸੀਂ ਲੋਡ ਆਪਣਾ ਜਿਹੜਾ ਸਰਚ ਕਰ ਸਕਦੇ ਆ, ਲੋਡ ਦੀ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਆ। ਤੇ ਡੈਫੀਨੇਟਲੀ ਥੋੜੀ ਜਿਹੀ ਖੁੱਲ੍ਹ ਤਾਂ ਹੈਗੀ ਆ, ਪਰ ਆਪਾਂ ਨੂੰ ਜੇ ਆਪਾਂ ਕਹੀਏ ਵੀ ਆਪਾਂ ਨੂੰ ਫੁਲੀ ਸੈਟਿਸਫਾਈਡ ਨਹੀਂ ਹੋ ਸਕਦੇ ਆਪਾਂ ਕਿਸੇ ਹਿਸਾਬ ਨਾਲ ਵੀ। ਸੋ ਇੱਧਰੋਂ ਉੱਧਰੋਂ, ਹਾਂਜੀ ਬਿਲਕੁਲ, ਉਹ ਤਾਂ ਓਬਵੀਅਸ ਜੀ ਗੱਲ ਆ ਵੀ ਹਰ ਇੱਕ ਦੀ ਸਾਰੀਆਂ ਗੱਲਾਂ ਨਹੀਂ ਜਿਹੜੀਆਂ ਉਹਨਾਂ ਨੇ ਮੰਨਣੀਆਂ। ਸੋ ਜਿਹੜੇ ਪਾਸੇ ਨੂੰ ਮੈਜੋਰਟੀ ਗੱਲਾਂ ਜਿਹੜੀਆਂ ਕਰ ਰਹੇ ਆ ਉਸ ਪਾਸੇ ਵੱਲ ਨੂੰ ਉਹਨਾਂ ਨੇ ਜਿਹੜੇ ਜ਼ਿਆਦੇ ਆ। ਸੋ ਜੇ ਵੱਧ ਤੋਂ ਵੱਧ ਇਸ ਪੱਖ ਦੇ ਉੱਤੇ ਕਮੈਂਟ ਹੋਣਗੇ ਤਾਂ ਹੋ ਸਕਦਾ ਵੀ ਉਹ ਇਸ ਇਸ਼ੂ ਦੇ ਉੱਤੇ ਵੀ ਜਿਹੜਾ ਕੋਈ ਨਾ ਕੋਈ ਚੇਂਜ ਜਿਹੜਾ ਪ੍ਰਪੋਜ਼ ਆ ਉਹ ਕਰ ਦੇਣ। ਸੋ ਇਹ ਚੀਜ਼ ਜਿਹੜੀ ਜ਼ਰੂਰ ਸਾਰਿਆਂ ਨੂੰ ਜਿਹੜੀ ਸਮਝਣ ਦੀ ਜ਼ਰੂਰਤ ਆ। ਮੇਰੇ ਇੱਕ ਦੇ ਕਿਹਾ ਜਾਂ ਤੁਹਾਡੇ ਕਿਹਾ, ਇਕੱਲੇ ਹਰਜੋਤ ਸਿੰਘ ਦੇ ਕਿਹਾ ਜਾਂ ਰਮਨ ਸਿੰਘ ਹੋਣਾ ਦੇ ਕਿਹਾ, ਇਕੱਲੇ ਇੱਕ ਜਾਣੇ ਦੇ ਕਿਹਾ ਸ਼ਾਇਦ ਉਹ ਚੀਜ਼ ਨਾ ਮੰਨੀ। ਹਾਂ, ਜੇ ਤਿੰਨੇ ਜਾਣੇ ਇਕੱਠੇ ਇੱਕੋ ਚੀਜ਼ ਜਿਹੜੀ ਉਹ ਕਹਿ ਰਹੇ ਹੋਣਗੇ 5 ਜਾਣਿਆਂ ਦੇ ਵਿੱਚ, ਤਾਂ ਫਿਰ ਉਹਨਾਂ ਨੂੰ ਜਿਹੜੀ ਉਹ ਚੀਜ਼ ਜਿਹੜੀ ਉਹ ਸੁਣਨੀ ਪੈਣੀ। ਸੋ ਜਿੱਦਾਂ ਜਿਸ ਪਾਸੇ ਵੱਲ ਨੂੰ ਮੈਜੋਰਟੀ ਦਾ ਝੁਕਾਅ ਹੁੰਦਾ ਆ ਉਸ ਪਾਸੇ ਵੱਲ ਦੇ ਜਿਹੜੇ ਫਿਰ ਇਦਾਂ ਦੇ ਪ੍ਰਪੋਜ਼ਡ ਰੂਲ ਜਿਹੜੇ ਆ ਉਹ ਚੁੱਕਦੇ ਨੇ ਜੀ। ਬਿਲਕੁਲ, ਆਪਣੇ ਫੇਸਬੁੱਕ ਤੇ ਰਾਜਕਿਰਨ ਦਵਿੰਦਰ ਸਿੰਘ ਹੁਣਾਂ ਨੇ ਪੁੱਛਿਆ ਕਿ ਜਿਹੜਾ ਟਰੱਕ ਹੈਗਾ ਆ ਉਹਨੂੰ ਆਪਣੇ ਜਿਹੜੇ ਹਰਮਿੰਦਰ ਸਿੰਘ ਹੁਣਾਂ ਨੇ ਕਿਹਾ ਕਿ ਡਿਟੈਂਸ਼ਨ ਪੇ ਦੇ ਬਾਰੇ ਗੱਲ ਕੀਤੀ, ਕਈ ਕੰਪਨੀਆਂ ਪੇ ਨਹੀਂ ਕਰਦੀਆਂ। ਸੋ ਆਪਾਂ ਨੂੰ ਇਹ ਡਿਟੈਂਸ਼ਨ ਪੇ ਦੇ ਬਾਰੇ ਤੁਸੀਂ ਕਮੈਂਟ ਕਰੋ ਤਾਂ ਕਿ ਇਹ ਜਿਹੜਾ ਮਸਲਾ ਆ ਇਹ ਹੱਲ ਹੋ ਸਕੇ। ਜੀ ਬਿਲਕੁਲ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਜਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਤੁਹਾਡੇ ਨਾਲ ਜੀ। ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ ਜੀ। ਮੈਨੂੰ ਆਵਾਜ਼ ਕੱਟ ਗਈ ਤੁਹਾਡੀ ਤਾਂ ਜੀ ਜੀ ਪੁੱਛੋ ਜੀ। ਤੇ ਜਿਹੜੇ ਜੀ ਵੀਰ ਕਮੈਂਟ ਕਰ ਰਹੇ ਆ ਸਭ ਦਾ ਬਹੁਤ ਬਹੁਤ ਧੰਨਵਾਦ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਐਡਾ ਵਧੀਆ ਪ੍ਰੋਗਰਾਮ ਲੈ ਕੇ ਆਉਣ ਵਾਸਤੇ। ਜੀ ਜਿਹੜੀ ਵੀਰ ਜੀ ਨੇ ਹੁਣੇ ਗੱਲ ਕੀਤੀ ਆ ਕਿ ਆਪਾਂ ਨੂੰ ਜਿਵੇਂ 6 ਘੰਟੇ ਦਾ ਟਾਈਮ ਉਹ ਦੇ ਰਹੇ ਆ, ਵੈਸੇ ਮੇਰਾ ਸਵਾਲ ਤਾਂ ਬਾਅਦ 'ਚ ਸੀ ਪਰ ਮੈਂ ਕਮੈਂਟਾਂ ਦੇ ਪਹਿਲਾਂ ਥੋੜਾ ਜਿਹਾ ਬੋਲ ਲਵਾਂ। 6 ਘੰਟੇ ਦਾ ਟਾਈਮ ਉਹ ਆਲਰੇਡੀ ਉਹਨਾਂ ਨੇ ਦਿੱਤਾ ਜੀ, ਤੇ ਆਪਾਂ ਨੂੰ ਇਹ ਆ ਕਿ ਜਿੰਨਾ ਟਾਈਮ ਸਾਡਾ ਰੀਫਰ ਵਾਲਿਆਂ ਦਾ, ਮੈਂ ਰੀਫਰ ਹੀ ਚਲਾਉਣਾ ਜੀ, ਤੇ ਜੇ ਆਪਾਂ ਥਾਂ ਦੇ ਉੱਤੇ ਜਾਂਦੇ ਆ ਉੱਥੇ ਟਾਈਮ ਵੇਸਟ ਹੁੰਦਾ ਤੇ ਉਹ ਸਾਰਾ ਟਾਈਮ ਦੇਣ, ਤਾਂ ਆਪਣੇ ਆਪ ਦੇ ਕਾਮਨ ਸੈਂਸ ਸੋਚਣ ਵਾਲੀ ਥੋੜੀ ਜਿਹੀ ਗੱਲ ਮੈਂ ਨਾਲ ਸ਼ੇਅਰ ਕਰਨੀ ਚਾਹੁੰਦਾ ਜੀ ਵੀ ਕਿ ਉੱਥੇ ਇਸ ਨੂੰ ਥਕਾਵਟ ਨਹੀਂ ਹੁੰਦੀ। ਜੇ ਥਕਾਵਟ ਹੁੰਦੀ ਆ ਤਾਂ ਸਾਨੂੰ ਆਰਾਮ ਕਰਨ ਦੀ ਜ਼ਰੂਰਤ ਹੈਗੀ ਆ, ਤੇ ਇਹ ਲਗਭਗ ਤਾਂ ਆਰਾਮ ਕਰਨ ਨੂੰ ਤੇ ਸਹੀ ਟਰੱਕ ਡਰਾਈਵ ਕਰਨ ਨੂੰ ਹੀ ਆ ਨਾ ਵੀ ਐਕਸੀਡੈਂਟ ਨਾ ਹੋਵੇ, ਤਾਂ ਹੀ ਉਹਨਾਂ ਨੇ ਲਾਈ ਆ। ਹਾਂ, ਇਹ ਚੀਜ਼ ਜ਼ਰੂਰ ਆ ਵੀ ਜਿਹੜੀ ਉੱਥੇ ਸਾਨੂੰ ਬੁਲਸ਼ਟ ਕੀਤੀ ਜਾਂਦੀ ਆ ਤਕਰੀਬਨ ਵੀ ਆਮ ਤੌਰ ਤੇ ਬਹੁਤ ਤੰਗ ਪਰੇਸ਼ਾਨ ਕਰਦੇ ਆ। ਕੋਈ ਉੱਥੇ ਉਹਦਾ ਟਾਈਮ ਦਾ ਕੋਈ ਪੇ ਨਹੀਂ ਗਾ, ਕੁਛ ਹੋਰ ਨਹੀਂ ਗਾ। ਉਹ ਸਾਡੇ ਏਕੇ ਦੇ ਉੱਤੇ ਆ ਜੀ ਵੀ ਜੇ ਜਿਹੜੀ ਤੁਸੀਂ ਹੁਣੇ ਗੱਲ ਕਰਕੇ ਸਾਡੇ ਵੀ ਪੰਜਾਂ ਦੇ ਵਿੱਚ ਜੇ 3 ਬੰਦੇ ਕਹਿਣਗੇ ਵੀ ਹਾਂ ਕੰਮ ਹੋਣਾ ਚਾਹੀਦਾ ਤਾਂ ਹੀ ਹੋਊਗਾ, ਤੇ ਜਦੋਂ ਸਾਡੇ ਚ ਏਕਾ ਹੈ ਨਹੀਂ ਗਾ ਜੀ ਤੇ ਫਿਰ ਉਹਦਾ ਸਾਨੂੰ ਪੇ ਵੀ ਨਹੀਂ ਕੁਛ ਹੁੰਦਾ, ਤੇ ਉਹ ਰੂਲ ਵੀ ਫਿਰ ਉਹਨਾਂ ਦਾ ਜਿੰਨਾ ਕੁ ਜੀ ਕਰਦਾ ਉਹ ਮੰਨ ਲੈਂਦੇ ਆ, ਜਿੰਨਾ ਕੁ ਜੀ ਕਰਦਾ ਨਹੀਂ ਮੰਨਦੇ ਜੀ। ਤੇ ਮੈਂ ਕਾਲ ਕੀਤੀ ਸੀ ਜੀ ਕੁਐਸਚਨ ਕਰਨ ਵਾਸਤੇ ਕਿ ਵੀਰ ਜੀ ਤੋਂ ਪੁੱਛਣਾ ਚਾਹੁੰਦਾ ਕਿ ਜਿਹੜੇ
ਕੈਲੀਫੋਰਨੀਆ ਦੇ ਲਾ ਨੇ ਉਹਦੇ ਬਾਰੇ ਵੀ ਦੱਸੋ ਵੀ ਕੈਲੀਫੋਰਨੀਆ ਦੇ ਵਿੱਚ ਕੀ ਅਸੀਂ 12 ਘੰਟੇ ਡਰਾਈਵ ਕਰ ਸਕਦੇ ਹਾਂ ਜਿਹੜਾ ਪੁਰਾਣੇ ਟਾਈਮ 'ਚ ਸੀਗਾ। ਤੇ ਦੂਸਰਾ ਨਾਲ ਜੇ ਆਪਾਂ 100 ਮੀਲ ਦੇ ਅੰਦਰ ਅੰਦਰ ਰਹਿੰਦੇ ਆ ਤੇ ਬਗੈਰ ਲਾਗ ਬੁੱਕ ਤੋਂ ਵੀ ਡਰਾਈਵ ਕਰ ਸਕਦੇ ਹਾਂ। ਜੀ ਧੰਨਵਾਦ। ਹਾਂਜੀ ਭਾਜੀ, ਜਿਹੜਾ ਤੁਹਾਡਾ ਸ਼ਾਰਟ ਹਾਲ ਐਕਸੈਪਸ਼ਨ ਹੈਗੀ ਆ, ਸ਼ਾਰਟ ਹਾਲ ਐਕਸੈਪਸ਼ਨ ਜਿਹੜੀ ਆ ਉਹ ਅਜੇ 100 ਮਾਈਲ ਦੇ ਵਿੱਚ ਹੈਗੀ ਆ ਤੇ ਅਜੇ 150 ਹੋਈ ਨਹੀਂ ਆ, ਇਹ ਪ੍ਰਪੋਜ਼ਡ ਹੈ ਅਜੇ ਨਹੀਂ, ਇਹ 100 ਮਾਈਲ ਆ ਜੇ ਪ੍ਰਪੋਜ਼ਡ ਹੈਗੀ ਆ। ਸੋ ਇਹ ਜਿਹੜੀ ਪ੍ਰਪੋਜ਼ਲ ਹੈਗਾ ਇਹ ਅਜੇ ਆਉਣ ਵਾਲੇ ਸਮੇਂ ਦੇ ਬਾਅਦ ਆਊਗਾ, ਪਰ ਲੇਕਿਨ ਫॉर ਦੀ ਟਾਈਮ ਬੀਇੰਗ ਰਾਈਟ ਨਾਓ ਕੈਲੀਫੋਰਨੀਆ ਜਿਹੜੀ ਇਲੈਕਟ੍ਰੋਨਿਕ ਲੌਗ ਹੈਗੀ ਆ ਅਡਾਪਟ ਨਹੀਂ ਹੋਈ ਹੈਗੀ, ਜਿਹਨਾਂ ਦੀ ਇਸ ਸਾਲ ਦੇ ਐਂਡ 'ਚ ਉਹਨਾਂ ਨੇ ਇਲੈਕਟ੍ਰੋਨਿਕ ਲੌਗ ਅਡਾਪਟ ਕਰਨੀ ਹੈ। ਪਰ ਸ਼ਾਰਟ ਹਾਲ ਦੇ ਵਿੱਚ ਯੈਸ ਤੁਸੀਂ ਜਿਹੜੇ ਤੁਹਾਡੇ ਰੈਗੂਲਰ ਤੁਸੀਂ ਚਲਾਉਣੇ ਹੈਗੇ, ਰੈਗੂਲਰ ਤੁਹਾਡੀ 12 ਆਵਰ ਸ਼ਿਫਟ ਹੈਗੀ ਆ, ਉਹ ਐਜ਼ ਇਜ਼ ਉੱਦਾਂ ਹੀ ਆ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਮਨਜਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਸਾਰੇ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਤੁਹਾਡਾ, ਤੁਸੀਂ ਮੇਰੇ ਸਵਾਲ ਦਾ ਫੇਸਬੁੱਕ ਤੇ ਜਵਾਬ ਦਿੱਤਾ ਐਡਵਰਸ ਡਰਾਈਵਿੰਗ ਕੰਡੀਸ਼ਨ ਬਾਰੇ। ਤੇ ਇੱਕ ਮੇਰਾ ਡਾਊਟ ਹੋਰ ਸੀ, ਇਸ ਕਰਕੇ ਮੈਂ ਕਾਲ ਲਾਈ ਜੀ। ਜਿਹੜਾ ਤੁਸੀਂ 7 ਘੰਟੇ ਦਾ ਕਿਹਾ ਵਾ, ਐਕਚੁਅਲੀ ਜੋ ਮੇਰੀ ਸਮਝ ਮੁਤਾਬਕ ਇਹ ਆ ਕਿ 7 ਘੰਟੇ ਉਹਨਾਂ ਨੇ ਸਾਨੂੰ ਦਿੱਤੇ ਆ ਤੇ ਬਾਅਦ ਵਿੱਚ 2 ਘੰਟੇ 3 ਘੰਟੇ ਜੀ ਤੇ 2 ਘੰਟੇ ਤੋਂ ਵੱਧ, ਮਤਲਬ 2 ਘੰਟੇ 1 ਮਿੰਟ ਵੀ ਹੋ ਸਕਦਾ, 10 ਮਿੰਟ ਵੀ ਹੋ ਸਕਦੇ ਆ ਬੇਸਿਕਲੀ, ਹੈ ਨਾ। ਤੇ 2 ਘੰਟੇ ਤੋਂ ਵੱਧ ਆਪਾਂ ਨੂੰ ਆਲਰੇਡੀ ਐਕਚੁਅਲੀ ਤੇ ਉਹਨਾਂ ਨੇ 40-50 ਮਿੰਟ ਦਾ ਟਾਈਮ ਸਾਨੂੰ ਬ੍ਰੇਕ ਦੇ ਦਿੱਤਾ ਕਿ 9 ਘੰਟੇ ਤੇ 10 ਮਿੰਟ ਦੀ ਸਲੀਪ ਮੰਨ ਲਓ ਕਿ ਸਾਨੂੰ ਉਹਨਾਂ ਨੇ ਦੇ ਦਿੱਤੀ ਆ ਕਿ ਉਹਨਾਂ ਨੇ ਟਾਈਮ। ਜਿਹੜਾ ਤੁਸੀਂ 2 ਘੰਟੇ ਵਾਲਾ ਕਿਹਾ ਵਾ ਉਹ ਜੀ ਵੀਰ ਜੀ ਆਪਾਂ ਤੁਸੀਂ ਕਿਹਾ ਸੀ ਕਿ ਉਹਨੂੰ ਜੇ ਅਸੀਂ ਆਫ ਡਿਊਟੀ ਦੇ ਵਿੱਚ ਜਾਂ ਔਨ ਡਿਊਟੀ ਦੇ ਵਿੱਚ ਹੈਗਾ ਉਹਨੂੰ ਆਈ ਗੈਸ ਕੰਸੀਡਰ ਕਰੋਗੇ ਤੇ ਉਹ ਮੰਨ ਲਓ ਕਿ ਜੇ ਅਸੀਂ ਸ਼ਿਪਰ ਤੇ ਹੈਗੇ ਆ ਤੇ ਉਹਨਾਂ ਨੇ ਸਾਡੇ 3 ਘੰਟੇ ਲਾਤੇ ਲਾਉਣ ਤੇ, ਰਾਈਟ, ਤੇ ਅਸੀਂ 1 ਘੰਟਾ ਔਨ ਡਿਊਟੀ ਰਹਿ ਕੇ ਕਰ ਲਿਆ 2 ਘੰਟੇ ਤੇ 10, ਫਿਰ ਉਸ ਤੋਂ ਬਾਅਦ ਮੈਂ ਡਰਾਈਵ ਕਰ ਰਿਹਾ ਤੇ 7 ਘੰਟੇ ਕਰਕੇ 7 ਐਗਜ਼ੈਕਟਿਵ ਸੌਂ ਕੇ ਮਤਲਬ ਡਰਾਈਵ ਕੀਤੀ, ਮੰਨ ਲਓ 5 ਘੰਟੇ 7 ਘੰਟੇ ਸੁੱਤਾ, ਉਸ ਤੋਂ ਬਾਅਦ ਫਿਰ ਮੈਂ ਦੁਬਾਰਾ ਆਪਣੀ 11 ਘੰਟੇ ਚਲਾ ਸਕਦਾ ਕਿ ਨਹੀਂ? ਤੁਹਾਡਾ ਕੁਐਸਚਨ ਕਲੀਅਰ ਨਹੀਂ ਹੋਇਆ ਕਿ ਐਗਜ਼ੈਕਟਲੀ ਤੁਸੀਂ ਕੀ ਪੁੱਛਣਾ ਹੈ। ਇੱਕ ਕੱਟੀ ਜਾਂਦੀ ਆਵਾਜ਼ ਤੁਹਾਡੀ ਬਹੁਤ ਜ਼ਿਆਦੀ। ਏਦਾਂ ਮੈਂ ਇਹ ਕਹਿ ਰਿਹਾ ਜਿੱਦਾਂ ਤੁਸੀਂ ਕਿਹਾ ਨਾ ਕਿ 7 ਘੰਟੇ ਦੀ ਸਲੀਪ ਆ ਤੇ ਉਸ ਤੋਂ ਬਾਅਦ ਜਿੱਦਾਂ ਆਪਾਂ ਕੁਛ ਦੇ ਡਰਾਈਵ ਕਰਕੇ 2 ਘੰਟੇ ਤੋਂ ਤਾਂ ਦੀ ਸਲੀਪ ਜਿਹੜੀ ਆ ਉਹ ਲੈ ਸਕਦੇ ਆ ਕਰਨਾ ਹੈ, ਹੈਨਾ। ਪਰ ਜੇ ਉਹ 2 ਘੰਟੇ ਨੂੰ ਮੰਨ ਲਓ ਕਿ ਅਸੀਂ ਸ਼ਿਪਰ ਤੇ ਆ, ਲੋਡ ਲੱਦ ਰਹੇ ਆ, ਉਸ ਟਾਈਮ ਤੇ ਮੈਂ 2 ਘੰਟੇ ਤੇ 10 ਮਿੰਟ ਦੀ ਆਫ ਡਿਊਟੀ ਪਾਤੀ ਉੱਥੇ ਹੀ ਕਿ ਮੈਂ ਸੁੱਤਾ ਵਾਂ ਤੇ ਉਹ ਕੰਸੀਡਰ ਹੋਊਗੀ। ਉਸ ਤੋਂ ਬਾਅਦ ਸਿਰਫ ਮੈਨੂੰ 7 ਘੰਟੇ ਲੋਡ ਹੋਊਗੀ ਕਿ ਉਸ ਤੋਂ ਬਾਅਦ ਫਿਰ ਮੈਨੂੰ ਪਹਿਲਾਂ 7 ਲੈਣੀ ਪਊਗੀ ਤੇ ਉਸ ਤੋਂ ਬਾਅਦ 2 ਘੰਟੇ ਦੀ ਕੰਡੀਸ਼ਨ ਨੂੰ ਮੈਂ ਸੈਟੀਸਫਾਈ ਕਰਾਂਗਾ? ਪਹਿਲਾਂ ਵੀ 2 ਘੰਟੇ ਲੈ ਸਕਦਾ ਕਿ ਬਾਕੀ ਹੀ ਲੈਣੇ ਪੈਣੇ? ਜਿਹੜਾ ਪ੍ਰਪੋਜ਼ਲ ਹੈਗਾ, ਪ੍ਰਪੋਜ਼ਲ ਦੇ ਅਕੋਰਡਿੰਗਲੀ 7 ਆਵਰ ਦੀ ਕੰਸੈਕਿਊਟਿਵ ਆਵਰਸ ਹੈਗੇ ਆ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਪੀਰੀਅਡ ਹੈਗਾ no less than 2 ਕੰਸੈਕਿਊਟਿਵ ਆਵਰਸ ਆਈਦਰ ਆਫ ਡਿਊਟੀ ਔਰ ਸਲੀਪਰ ਬਰਥ। ਸੋ ਉਹਦੇ ਚ ਆਫ ਡਿਊਟੀ ਜਾਂ ਸਲੀਪਰ ਬਰਥ ਦੋਨਾਂ ਚੋਂ ਕੁਝ ਵੀ ਪਾ ਸਕਦੇ ਆ। ਰੈਸਟ ਜਿਹੜੇ 2 ਤੋਂ ਘੰਟੇ 2 ਤੋਂ 3 ਘੰਟੇ ਜਿਹੜੇ। ਜੀ ਜੀ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਅਭੀ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਜਿਹੜੇ ਯੂਐਸਏ ਸੁਣ ਰਹੇ ਸੋਚ ਤੇ ਰਮਨ ਭਾਜੀ ਨੂੰ। ਭਾਜੀ ਜਿੱਦਾਂ ਅੱਜ ਟੌਪਿਕ ਚੱਲ ਰਿਹਾ ਹੈਗਾ ਵੀ ਆਵਰਸ ਆਫ ਸਰਵਿਸ ਦਾ, ਜੋ ਵੀ ਉਹਨਾਂ ਨੇ ਕੱਢਿਆ ਹੈਗਾ ਪ੍ਰਪੋਜ਼ਡ ਕੱਢਿਆ ਹੈਗਾ, ਠੀਕ ਹੈ। ਕਈ ਬੰਦੇ ਆਪਣੇ ਕਈਆਂ ਨੂੰ ਇਸ਼ੂ ਆਉਂਦੇ ਹੈਗੇ ਆ ਵੀ ਆਹ ਪ੍ਰੋਬਲਮ ਆਉਂਦੀ ਆ। ਮੈਂ ਚਾਹੁੰਦਾ ਵੀ ਉਹ ਨਾ ਜੋ ਵੀ ਇਸ਼ੂ ਆਉਂਦਾ ਉਹ ਸਮਾਂ ਉਹਨਾਂ ਨੂੰ ਉੱਥੇ ਆਪਣੇ ਸੁਜੈਸ਼ਨ ਦੇਣ ਉਹਨਾਂ ਦੇ FMCS ਨੂੰ, ਜਿੱਥੇ ਉਹਨਾਂ ਨੇ ਕਹਿੰਦੇ ਸਾਨੂੰ ਤੁਹਾਡੇ ਸੁਝਾਅ ਚਾਹੀਦੇ ਹੈਗੇ, ਤਾਂ ਕਿ ਜਿੰਨੇ ਸੁਝਾਅ ਜਾਣਗੇ ਜਿੰਨਾ ਕਾਮਨ ਤੁਸੀਂ ਕਿਹਾ ਵੀ ਆਲਰੇਡੀ ਵੀ ਜਿੰਨਾ ਸੁਝਾਅ ਕੋਈ ਵੀ ਸੁਝਾਅ ਜਿਹੜਾ ਕਾਮਨ ਕਈਆਂ ਲੋਕਾਂ ਦਾ ਜ਼ਿਆਦਾ ਜਾਊਗਾ ਨਾ ਵਾਧੂ ਗਿਣਤੀ ਵਿੱਚ, ਉਹ ਤੇ ਜ਼ਰੂਰ ਗੌਰ ਕਰਨਗੇ, ਠੀਕ ਹੈ ਜੀ। ਤੇ ਦੂਜੇ ਨੰਬਰ ਤੇ ਇਹ ਹੈਗਾ ਵੀ ਤੁਹਾਨੂੰ ਜਦੋਂ ਪਤਾ ਹੀ ਹੈ ਸਾਨੂੰ ਕਿ W2 ਭਾਜੀ ਲਾਸਟ ਵਾਰੀ ਗੱਲ ਕਰਦੇ ਸੀ, W2 ਵੀ ਪੇ ਕਰਨਾ ਪਿਆ ਕਰਨਾ ਕੰਪਨੀ ਵਾਲੇ, ਉਹਨੂੰ ਰਿਕਾਰਡ ਕਰ ਦਿੱਤਾ ਇੱਕ ਤਰ੍ਹਾਂ ਨਾਲ। ਤੇ ਨਾਲ ਜਿਹੜੀ ਮੇਨ ਚੀਜ਼ ਹੈਗੀ ਉਹ ਵਰਕ ਕੌਂਪ ਹੈਗਾ, ਜਿਹਨੂੰ ਇਹਨੇ ਵਰਕਰਸ ਕੰਪਨਸੇਸ਼ਨ ਕਹਿੰਦੇ ਹੈਗੇ ਆ। ਪਰ ਮੈਂ ਚਾਹੁੰਦਾ ਵੀ ਚਾਹੇ ਇੱਕ ਬੰਦਾ ਹੈਗਾ ਓਨਰ ਆਪਰੇਟਰ ਹੈਗਾ, ਉਹਨੂੰ ਵੱਡੀ ਕੰਪਨੀ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਤੇ ਵੱਡਿਆਂ ਨੂੰ ਛੋਟਿਆਂ ਦੀ ਚਾਹੇ ਇੱਕ ਵਾਲੇ ਹੈਗੇ ਇਹਨੂੰ ਰਲ ਕੇ ਕਾਮਨ ਇਹਨਾਂ ਨੂੰ ਬਹੁਤ ਜਿਹੜਾ ਮੇਨ ਫੈਕਟਰ ਵਾ ਜਿਹੜਾ ਅਫੈਕਟ ਕਰਨਾ ਹੋਊਗਾ ਪ੍ਰਾਈਸਿੰਗ ਦਾ। ਕਿਉਂਕਿ ਜਿੱਲੇ ਵੱਡੀਆਂ ਕੰਪਨੀਆਂ ਹੋਣਗੀਆਂ ਉਹਨਾਂ ਨੇ EMPLOYE ਹਾਇਰ ਕਰਨੇ, ਜੇ $50,000 ਪੇ ਕਰਦੇ EMPLOYE ਨੂੰ ਤਾਂ ਪਲੱਸ 15% ਤੋਂ ਲੈ ਕੇ ਮੇਬੀ 25% ਇਵਨ ਮੋਰ ਵੀ ਉਹਨਾਂ ਨੂੰ ਵਰਕਰਸ ਕੰਪਨਸੇਸ਼ਨ ਪੇ ਕਰਨੀ ਪਿਆ ਕਰਨੀ। ਮੈਂ ਚਾਹੁੰਦਾ ਕਿ ਜਿਹੜੀ ਪ੍ਰਾਈਸ ਦੀ ਡਿਸੀਜਨ ਹੈ ਨਾ
ਉਹ ਇਸ ਹਿਸਾਬ ਨਾਲ ਹੋਵੇ ਤਾਂ ਕਿ ਉਹ ਇਹ ਵਿੱਚੇ ਸਾਰੀ ਪ੍ਰਾਈਸਿੰਗ ਖਰਚੇ ਪਾ ਕੇ ਤੇ ਤਾਂ ਡਿਸਾਈਡ ਕਰਨ ਕਿ ਇੰਨੇ ਸਾਨੂੰ ਅਸੀਂ ਇਹਨਾਂ ਦਾ ਘੱਟੋ ਘੱਟ ਰੇਟ ਇਹਨੂੰ ਡਿਸਾਈਡ ਕਰੀਏ ਵੀ ਤਾਂ ਸਾਨੂੰ ਫਾਇਦਾ ਹੋਵੇ ਜਿਹਦੇ ਵਿੱਚ। ਇਹ ਸਿੰਗਲ ਓਨਰ ਪਿੰਡ ਨੂੰ ਰਿਕੁਐਸਟ ਇਹ ਹੈ ਉਹ ਵੀ ਉਹ ਇਹ ਨਾ ਸੋਚੇ ਵੀ ਮੇਰਾ ਟਰੱਕ ਅੱਜ ਫ੍ਰੀ ਹੈ ਤਾਂ ਮੈਨੂੰ ਤਾਂ ਖਰਚਾ ਮੇਰਾ ਘੱਟ ਹੈ ਤਾਂ ਮੇਰਾ ਟੱਬਰ ਵੀ ਹੈ ਨਹੀਂ ਜਾਂ ਕਿੱਦਾਂ। ਉਹ ਆਉਣ ਵਾਲੇ ਫਿਊਚਰ ਨੂੰ ਮੁੱਖ ਰੱਖ ਕੇ ਇੱਕ ਦੂਜੇ ਦੇ ਨਾਲ ਸਾਰਿਆਂ ਨੇ ਰਲ ਕੇ ਤਾਂ ਚੱਲਣ ਤਾਂ ਕਿ ਪ੍ਰਾਈਸ ਦੀ ਡਿਸੀਜਨ ਹੈਗੀ ਉਹ ਕਾਮਨ ਪਲੇਟਫਾਰਮ ਤੇ ਲਿਆ ਕੇ ਕਰਨ ਵੀ ਹਾਂ ਵੀ ਇਸ ਲੈਵਲ ਤੇ ਅਸੀਂ ਅਗਰ ਪ੍ਰਾਈਸ ਨੂੰ ਡਿਸਾਈਡ ਕਰਦੇ ਤਾਂ ਸਾਨੂੰ ਸਾਰਿਆਂ ਨੂੰ ਫਾਇਦਾ ਹੁੰਦਾ ਹੈ। ਬਸ ਇਹੀ ਭਾਜੀ ਕਹਿਣਾ। ਥੈਂਕ ਯੂ ਜੀ, ਮੇਰੀ ਮਿਹਰਬਾਨੀ ਜੀ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ ਤੁਹਾਡੀ। ਪ੍ਰਾਈਸਿੰਗ ਦੇ ਉੱਤੇ ਜੇ ਆਪਣੀ ਕੰਸੈਂਸਸ ਥੋੜੇ ਜਿਹੇ ਬਣ ਜਾਣ, ਜੇ ਸਮਝਦਾਰੀ ਵਰਤੀਏ ਤੇ ਡੈਫੀਨੇਟਲੀ ਜਿਹੜਾ ਆ ਇਹਦੇ ਉੱਤੇ ਬੜਾ ਫਰਕ ਪੈ ਸਕਦਾ। ਤੇ ਅਮਰਵੀਰ ਸਿੱਧੂ ਹੁਣੀ ਆਪਣੇ ਫੇਸਬੁੱਕ ਦੇ ਉੱਤੇ ਪੁੱਛਦੇ ਆ ਕਿ ਕਮੈਂਟਸ ਕਿੱਥੇ ਕਰਨੇ ਆ। ਆਪਾਂ ਨੈਪਾ ਦੀ ਵੈਬਸਾਈਟ ਤੇ ਜੇ ਜਾਈਏ, ਨਿਊਜ਼ ਸੈਕਸ਼ਨ ਦੇ ਵਿੱਚ ਜੇ ਜਾਈਏ ਤੇ FMCSA ਦੇ ਕਮੈਂਟਸ ਜਿਹੜੇ ਆ ਆਪਣੇ ਡਿਟੈਂਸ਼ਨ ਵਾਲੇ ਜਿਹੜੇ ਆ ਉੱਥੇ ਅਸੀਂ ਸਾਰੇ ਲਿੰਕ ਪਾਏ ਆ, ਕਾਪੀ ਪੇਸਟ ਕਰਨ ਦੀ ਲੋੜ ਆ। ਸਾਰਾ ਕੁਝ ਤੁਸੀਂ ਉੱਥੋਂ ਕਰ ਸਕਦੇ ਆ। ਆਪਣੇ ਪੰਜਾਬੀ ਰੇਡੀਓ USA ਦੀ ਜਿਹੜੀ ਫੇਸਬੁੱਕ ਪੇਜ ਹੈਗਾ ਉੱਤੇ ਵੀ ਹੈਗਾ, ਤੇ ਨਾਲ ਦੇ ਨਾਲ ਹੀ ਜਿਹੜਾ ਆਪਣਾ ਪੰਜਾਬ ਟਰੱਕਿੰਗ ਮੈਗਜ਼ੀਨ ਹੈਗੀ ਉਹਦੀ ਵੈਬਸਾਈਟ ਦੇ ਉੱਤੇ ਵੀ ਆਪਾਂ ਇਹ ਲਿੰਕ ਜਿਹੜੇ ਆ ਪਾਏ ਆ ਜਿੱਥੋਂ ਤੁਸੀਂ ਕਮੈਂਟ ਕਰ ਸਕਦੇ ਆ। ਜੀ ਬਿਲਕੁਲ। ਤੇ ਇੱਕ ਜਿਹੜੀ ਇਸ ਦੇ ਵਿੱਚ ਦੱਸਿਆ ਜੇ ਵੀ FMCSA ਦੇ ਕਹਿਣ ਦੇ ਮੁਤਾਬਕ ਇਹ ਨਹੀਂ, ਮੇਰੇ ਨਹੀਂ, ਇਹ ਉਹਨਾਂ ਦੇ ਹੀ ਜਿਹੜੇ ਉਹ ਸ਼ਬਦ ਹੈਗੇ ਆ। ਉਹ ਕਹਿੰਦੇ ਵੀ ਇਸ ਜਿਹੜੇ ਪ੍ਰਪੋਜ਼ਡ ਜਿਹੜੇ 5 ਥੋੜ੍ਹੇ ਬਹੁਤੇ ਜਿਹੜੇ ਰਿਵੀਜ਼ਨਸ ਕਰ ਰਹੇ ਆ। ਵੈਸੇ ਇਹ ਵੀ ਦੱਸ ਗਏ ਵੀ ਜਿਹੜੀ ਪਹਿਲੀ ਵਾਰੀ ਆਵਰਸ ਆਫ ਸਰਵਿਸ ਆ 1937 ਦੇ ਵਿੱਚ ਅਡੋਪਟ ਕੀਤੀ ਸੀ FMCSA ਨੇ। ਬਹੁਤ ਪੁਰਾਣੀ ਜਿਹੜੀ ਆ ਉਹ ਚੱਲਦੀ ਆ ਰਹੀ ਆ। ਆਉਣ ਵਿੱਚ ਕਿਤੇ ਥੋੜ੍ਹੇ ਬਹੁਤੇ ਜਿਹੜੇ ਚੇਂਜਸ ਆਉਂਦੇ ਰਹੇ ਆ, ਪਰ ਇਹ ਮੇਜਰ ਜਿਹੜੇ ਚੇਂਜ ਜਿੱਦਾਂ ਉਹਨਾਂ ਨੇ ਲਿਖਿਆ ਵੀ 5200 ਪਬਲਿਕ ਕਮੈਂਟ ਤੋਂ ਬਾਅਦ ਦੇ ਵਿੱਚ FMCSA ਨੇ ਇਹ 5 ਜਿਹੜੀਆਂ ਕੀ ਰਿਵੀਜ਼ਨਸ ਇਸ ਆਵਰ ਆਫ ਸਰਵਿਸ ਰੂਲਸ ਦੇ ਵਿੱਚ, ਐਗਜ਼ਿਸਟਿੰਗ ਰੂਲਸ ਦੇ ਵਿੱਚ ਜਿਹੜੀ ਆ ਇਹ ਲਿਆਉਣ ਦੀ ਜਿਹੜੀ ਉਹਨਾਂ ਨੇ ਚੇਂਜ ਕੀਤੀ ਆ। ਤੇ FMCSA ਕਹਿੰਦੇ ਵੀ ਇਸ ਪ੍ਰਪੋਜ਼ਡ ਜਿਹੜਾ ਰੂਲ ਹੈਗਾ ਆਵਰ ਆਫ ਸਰਵਿਸ ਦੇ ਉੱਤੇ ਇਹਦੇ ਨਾਲ $275 ਮਿਲੀਅਨ ਤੱਕ ਦੀ ਜਿਹੜੀ ਸੇਵਿੰਗ US ਇਕੋਨਮੀ ਨੂੰ ਜਿਹੜੀ ਹੋ ਸਕਦੀ ਆ। ਕਹਿੰਦੇ ਵੀ ਵਨ ਆਫ ਦਾ ਬਿਗੇਸਟ ਇੰਪਲੋਇਰਸ ਕਹਿ ਸਕਦੇ ਹੋ ਵੀ ਹੈਗੇ ਵੀ ਟਰੱਕਿੰਗ ਇੰਡਸਟਰੀ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਆ ਉਹ ਜੁੜੇ ਹੋਏ ਆ। 7 ਮਿਲੀਅਨ ਲੋਕ ਜਿਹੜੇ ਉਹ ਕਹਿੰਦੇ ਵੀ ਜੁੜੇ ਆ, ਤੇ 70% ਅਮਰੀਕਾ ਦਾ ਜਿਹੜਾ ਡੋਮੈਸਟਿਕ ਫਰੇਟ ਆ ਉਹ ਟਰੱਕਰਸ ਜਿਹੜੇ ਉਹ ਮੂਵ ਕਰਦੇ ਨੇ। ਸੋ ਇਹ ਬਹੁਤ ਜਿਹੜਾ ਆ ਉਹ ਅਹਿਮ ਜਿਹੜੀ ਚੀਜ਼ ਹੈਗੀ ਆ। ਤੇ ਤੁਸੀਂ ਦੇਖੋ ਵੀ ਜੇ 7 ਮਿਲੀਅਨ ਲੋਕ ਹੈਗੇ ਆ ਤੇ 5200 ਕਮੈਂਟ ਆ, ਵੈਸੇ ਹੈ ਸ਼ਰਮ ਵਾਲੀ ਗੱਲ ਹੀ ਆ ਵੀ ਕਿੰਨੇ ਜਿਹੜੇ ਘੱਟ ਲੋਕ ਜਿਹੜੇ ਕਮੈਂਟ ਕਰਦੇ ਆ। ਉਦਾਂ ਇੱਕ ਚੀਜ਼ ਇਹਨਾਂ ਦੀ ਵੀ ਮਾੜੀ ਆ, ਇਹਨਾਂ ਨੇ ਜਿਹੜਾ ਫੈਡਰਲ ਰਜਿਸਟਰ ਵਾਲਾ ਸਿਸਟਮ ਬਣਾਇਆ ਆ ਉੱਥੇ ਐਵਰੀਡੇ ਹਜ਼ਾਰਾਂ ਹੀ ਨਵੇਂ ਪ੍ਰਪੋਜ਼ਡ ਰੂਲ ਆਉਂਦੇ ਆ ਤੇ ਉਹ ਗਵਾਚ ਜਾਂਦਾ ਕਿਤੇ ਨਾ ਕਿਤੇ। ਲੱਭਣਾ ਜਿਹੜਾ ਥੋੜਾ ਔਖਾ ਆ, ਪਬਲਿਕ ਕਮੈਂਟ ਕਰਨੇ ਥੋੜੇ ਔਖੇ ਆ। ਆਈ ਥਿੰਕ ਇੱਕ ਰੂਲ ਇਹ ਵੀ ਇਹਨਾਂ ਨੂੰ ਲਿਆਉਣਾ ਚਾਹੀਦਾ ਵੀ ਫੈਡਰਲ ਰਜਿਸਟਰ ਨੂੰ ਥੋੜਾ ਆਸਾਨ ਜਿਹੜਾ ਉਹ ਬਣਾਇਆ ਜਾਵੇ, ਸੌਖਿਆ ਕੀਤਾ ਜਾਵੇ, ਤਾਂ ਜੋ ਲੋਕ ਆ ਜਿਹੜੇ ਖਾਸ ਕਰਕੇ ਉਹ ਲੋਕ ਆ ਜਿਨ੍ਹਾਂ ਦੀ ਅੰਗਰੇਜ਼ੀ ਜਿਹੜੀ ਬਹੁਤੀ ਉਹਨਾਂ ਨੂੰ ਬੋਲਣੀ ਲਿਖਣੀ ਪੜ੍ਹਨੀ ਜਿਹੜੀ ਉਹ ਸੌਖੀ ਨਹੀਂ ਆ, ਵੀ ਉਹਨਾਂ ਲਈ ਵੀ ਉਹ ਜਿਹੜਾ ਕਿਤੇ ਨਾ ਕਿਤੇ ਈਜ਼ੀ ਹੋਵੇ। ਆਪਾਂ ਦੇਖਿਆ ਨਹੀਂ ਹੁਣ ਪਰਸੋਂ ਇਮੀਗ੍ਰੇਸ਼ਨ ਦਾ ਜਿਹੜਾ ਰੂਲ ਉਦਾਂ ਵੈਸੇ ਉੱਤੇ 2 ਲੱਖ ਕਮੈਂਟ ਸੀ, 2 ਲੱਖ ਕਮੈਂਟ ਸੀ, ਪਰ ਉਹ ਵੀ ਰਜਿਸਟਰ 829 ਪੇਜਾਂ ਦਾ 800 ਨਾ ਉਹ ਚਲੋ ਹਾਂ ਪ੍ਰਪੋਜ਼ ਰੂਲ 867 ਪੇਜਾਂ ਦਾ ਜਿਹੜਾ ਉਹ ਰੂਲ ਹੈਗਾ ਆ। ਸੋ ਰਾਜਕਰਨ ਆਪਣੇ ਨਰਿੰਦਰ ਭੁੱਲਰ ਹੁਣੀ ਜਿਹੜੇ ਆ ਉਹ ਇੱਕ ਕਮੈਂਟ ਦੇ ਰਹੇ ਆ। ਪਲੀਜ਼ ਨਰਿੰਦਰ ਭਾਜੀ ਇਹੋ ਹੀ ਕਮੈਂਟ ਤੁਸੀਂ ਉੱਥੇ ਜਾ ਕੇ ਜ਼ਰੂਰ ਦਿਓ। ਆਪਣਾ ਜਿਹੜਾ ਇਸ ਵੇਲੇ ਕਮੈਂਟ ਪੀਰੀਅਡ ਸ਼ੁਰੂ ਹੋ ਗਿਆ। ਮੈਂ ਉਹੀ ਟਰਾਈ ਕਰ ਰਿਹਾ ਸੀ, ਮੈਨੂੰ ਜਿਹੜਾ ਮੈਂ ਟਰਾਈ ਕਰ ਰਿਹਾ ਸੀ ਲੱਭਣ ਦੀ ਵੀ ਇਹ ਜਿਹੜਾ ਨਵਾਂ ਆਵਰ ਆਫ ਸਰਵਿਸ ਦਾ ਜਿਹੜਾ ਇਹਨੂੰ ਪੁਰਾਣਾ ਹੀ ਅਜੇ ਦਿਸਦਾ ਹੈ ਫੈਡਰਲ ਰਜਿਸਟਰ 'ਚ। ਜਿਹੜਾ ਉਹਨਾਂ ਨੇ ਨਵਾਂ ਪਾਇਆ ਆ ਉਹ ਅਜੇ ਹਾਲ ਦੀ ਘੜੀ ਲੱਭਣਾ ਬੜਾ ਔਖਾ ਹੋਇਆ ਪਿਆ। ਉਹ ਅਜੇ ਨਹੀਂ ਆ ਰਿਹਾ, ਅਜੇ ਨਹੀਂ ਆਇਆ ਉਹ। ਤੇ ਮੈਂ ਉਹਨੂੰ ਆਪਣਾ ਜਿੰਨੀ ਜਲਦੀ ਹੋ ਸਕਦਾ ਆਪਾਂ ਉਹਨੂੰ ਅਪਡੇਟ ਕਰਾਂਗੇ ਜੀ। ਬਿਲਕੁਲ। ਸੋ ਉਹਨਾਂ ਨੇ ਕਿਹਾ ਆ ਵੀ ਉਹ ਲੈਣਗੇ, ਪਰ ਅਜੇ ਉਹਨਾਂ ਨੇ ਫੈਡਰਲ ਰਜਿਸਟਰ ਦੇ ਵਿੱਚ ਆਈ ਥਿੰਕ ਅਜੇ ਪਾਇਆ ਨਹੀਂ ਆ। ਉਹਨਾਂ ਨੇ ਜਿਹੜਾ FMCSA ਦੀ ਵੈਬਸਾਈਟ ਦੇ ਉੱਤੇ ਲਿੰਕ ਆ ਉਹਨਾਂ ਨੇ ਬਸ ਉਹ PDF ਫਾਈਲ ਦਾ ਜਿਹੜਾ ਉਹ ਪਾਇਆ ਆ, ਤੇ ਉਦਾਂ ਉਹ ਕਹਿੰਦੇ ਆ ਵੀ ਪ੍ਰਪੋਜ਼ ਰੂਲ ਚੇਂਜਸ ਆ ਉਹ ਹੀ ਪਾਏ ਆ ਜੀ। ਪ੍ਰਪੋਜ਼ ਰੂਲ ਚੇਂਜਸ ਜਿਹੜੇ ਉਹ ਪਾਏ ਆ। ਹੁਣ ਇਹ ਵੀ ਨਹੀਂ ਪਤਾ ਵੀ ਉਹ ਲੈਣਗੇ ਵੀ ਇਹਦੇ ਉੱਤੇ ਕਮੈਂਟ ਜਾਂ ਨਹੀਂ, ਇਨਕਲੂਡਿੰਗ ਹਾਊ ਟੂ ਸਬਮਿਟ। ਜੀ ਕਹਿੰਦੇ ਤੇ ਹੈਗੇ ਕਮੈਂਟ ਜੀ। 45 ਡੇਜ਼ ਦੇ ਕਮੈਂਟ ਰਿਕੁਆਇਰਡ ਆ ਰਾਜਕਰਨ। ਉਸ ਤੋਂ ਬਿਨਾਂ ਇਹ ਪ੍ਰਪੋਜ਼ਲ ਜਿਹੜਾ ਆ ਇਹ ਲਾਗੂ ਨਹੀਂ ਹੋ ਸਕਦਾ ਜਿੱਦਾਂ ਕਿ 45 ਡੇਜ਼ ਦੇ ਕਮੈਂਟ ਨਹੀਂ ਲੈਂਦੇ। ਬਿਲਕੁਲ। ਉਹ ਅੱਗੇ ਐਡਵਾਂਸਡ ਪ੍ਰਪੋਜ਼ਡ ਸੀਗਾ, ਇਹ ਹੁਣ ਆਲਰੇਡੀ ਇਹਨਾਂ ਨੇ ਪ੍ਰਪੋਜ਼ ਕਰ ਦਿੱਤਾ ਹੋਇਆ ਆ। ਸੋ ਆਪਾਂ ਨੂੰ ਇੰਤਜ਼ਾਰ ਕਰਨਾ ਪੈਣਾ ਹੈ ਜੀ। ਤੇ ਹੁਣ ਆਪਾਂ ਜਿਹੜਾ ਇੱਥੇ ਹੀ ਜਿਹੜਾ ਆ ਹਰਜੋਤ ਸਿੰਘ ਜੀ ਤੇ ਜ਼ਰੂਰ ਰਾਜਕਨਵੀਰ ਸਿੰਘ ਜਾਂਦੇ ਅੱਜ ਬਹੁਤ ਸਾਰੇ
ਸਾਰੇ ਦੁਨੀਆ ਦੇ ਹਿੱਸਿਆਂ ਦੇ ਵਿੱਚ ਮੁਜ਼ਾਹਰੇ ਹੋ ਰਹੇ ਆ। ਆਸਟ੍ਰੇਲੀਆ, ਲੰਡਨ, ਸ਼ਿਕਾਗੋ, ਵਾਸ਼ਿੰਗਟਨ DC, ਨਿਊਯਾਰਕ, ਸੈਨ ਫਰਾਂਸਿਸਕੋ ਤੇ ਵੈਨਕੂਵਰ 'ਚ ਬਹੁਤ ਵੱਡੇ ਮੁਜ਼ਾਹਰੇ ਹੋ ਰਹੇ ਆ। ਜਿੰਨੀਆਂ ਵੀ ਮਿਨੋਰਟੀਆਂ ਹੈਗੀਆਂ ਹਿੰਦੁਸਤਾਨ ਦੀਆਂ, ਸਿੱਖ, ਦਲਿਤ, ਮੁਸਲਮਾਨ, ਕ੍ਰਿਸਚੀਅਨ, ਵੱਡੀ ਗਿਣਤੀ 'ਚ ਮੁਜ਼ਾਹਰੇ ਕਰ ਰਹੇ ਆ। ਅੱਜ ਸ਼ਾਮ ਦਾ ਜਿਹੜਾ 4 ਵਜੇ ਦਾ ਪ੍ਰੋਗਰਾਮ ਆ ਸਪੈਸ਼ਲ ਜਿਹੜਾ ਉਹ ਇਹਦੇ ਉੱਤੇ ਹੀ ਹੋਣਾ ਆ ਵੀ ਕਿੰਨੇ ਕੁ ਲੋਕਾਂ ਨੂੰ ਆਜ਼ਾਦੀ ਮਿਲੀ ਹੈਗੀ ਆ। ਜਿੰਨੀ ਵੀ ਵਰਲਡ ਦਾ ਜਿਹੜਾ ਮੀਡੀਆ ਹੈਗਾ, BBC, ਨਿਊਯਾਰਕ ਟਾਈਮ, ਬੜੇ ਜਿਹੜੇ ਹੈਗੇ ਆ, ਉਹ ਕਹਿ ਰਹੇ ਆ ਵੀ ਇੰਡੀਆ ਦੇ ਵਿੱਚ ਇਸ ਟਾਈਮ ਦੇ ਉੱਤੇ ਐਮਰਜੈਂਸੀ ਤੋਂ ਵੀ ਬੁਰਾ ਹਾਲ ਲੱਗਾ ਹੋਇਆ ਹੈ। ਖਾਸ ਕਰਕੇ ਕਸ਼ਮੀਰ ਦੇ ਵਿੱਚ 10-12 ਦਿਨ ਹੋ ਗਏ ਲੋਕਾਂ ਦੇ ਇਕੱਲੇ ਦੇ ਘਰ ਦੇ ਅੱਗੇ 2-2 ਫੌਜੀ ਖੜੇ ਆ। ਤੇ ਅੱਜ ਦਾ ਨਿਊਯਾਰਕ ਟਾਈਮ ਦੇ ਵਿੱਚ ਇੱਕ ਓਪੀਨੀਅਨ ਆਰਟੀਕਲ ਅਰੁਣਦੀਤੀ ਰਾਏ ਨੇ ਲਿਖਿਆ ਹੈ, ਉਹ ਪੜ੍ਹਨ ਵਾਲਾ ਆ। ਸਾਰੇ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਜ਼ਰੂਰ ਪੜ੍ਹੇ ਉਹ ਨਿਊਯਾਰਕ ਟਾਈਮ 'ਚ। ਤੇ 4 ਵਜੇ ਨੂੰ ਜਿਹੜਾ ਪ੍ਰੋਗਰਾਮ ਹੋਣਾ 4 ਤੋਂ 5:30 ਉਹ ਸਪੈਸ਼ਲੀ ਇਹਦੇ ਉੱਤੇ ਹੀ ਹੋਵੇਗਾ। ਬਿਲਕੁਲ ਜੀ। ਰਾਜਕਰਨ, ਇੱਕ ਆਪਣੇ ਜਿਹੜੇ ਹੈਗੇ ਆ ਲਿਸਨਰ ਹੈਗੇ ਆ ਸਨੀ ਗਰੇਵਾਲ, ਉਹ ਕਾਫੀ ਇਸ ਚੀਜ਼ ਦੇ ਉੱਤੇ ਜ਼ੋਰ ਪਾ ਰਹੇ ਆ, ਜਿਹੜੇ ਸ਼ਿਪਰ ਰਿਸੀਵਰ ਦੀ ਗੱਲ ਹੈਗੀ ਆ। ਸੋ ਇਸ ਵੇਲੇ ਤੁਹਾਡੇ ਕੋਲ ਮੌਕਾ ਹੈਗਾ ਕਮੈਂਟ ਕਰਨ ਦਾ। ਜਿੰਨੇ ਵੀ ਤੁਸੀਂ ਦੋਸਤ ਮਿੱਤਰ ਤੁਹਾਡੇ ਹੈਗੇ ਉਹਨਾਂ ਨੂੰ ਕਮੈਂਟ ਕਰਵਾਓ। ਆਪਾਂ ਇੱਥੇ ਆਪਾਂ ਗੱਲ ਕਰਦੇ ਹਾਂ, ਆਪਾਂ ਤੁਹਾਨੂੰ ਸੇਧ ਦੇ ਸਕਦੇ, ਆਪਾਂ ਤੁਹਾਨੂੰ ਇੱਕ ਰਸਤਾ ਦਿਖਾ ਸਕਦੇ ਹਾਂ। ਉਸ ਰਸਤੇ ਤੇ ਚੱਲਣਾ ਤੁਸੀਂ ਆ ਸਾਰਿਆਂ ਨੇ। ਸੋ ਇੱਕ ਇਹ ਵੀ ਕਹਿ ਰਿਹਾ ਕਿ ਆਪਾਂ ਨੂੰ ਜਿਹੜਾ ਪ੍ਰੋਗਰਾਮ ਆ ਇਹਨੂੰ ਇੱਕ ਟਰੱਕਿੰਗ ਦਾ ਪ੍ਰੋਗਰਾਮ ਹੋਰ ਕਰਨਾ ਚਾਹੀਦਾ ਮੁੱਦਿਆਂ ਦੇ ਉੱਤੇ। ਸੋ ਉਹਦੇ ਬਾਰੇ 'ਚ ਵੀ ਜਿਹੜੇ ਆ ਮੈਂ ਆਪਣੇ ਨਾਕੇ ਲੈਂਦੇ ਆ ਗੱਲਬਾਤ ਜਿਹੜੀ ਆ ਗਾਂ ਦੇ ਗਾਂ ਕਰਾਂਗੇ, ਦੇਖਦੇ ਆ ਕਿ ਕਿਸ ਤਰ੍ਹਾਂ ਹੋ ਸਕਦਾ। ਪਰ ਡੈਫੀਨੇਟਲੀ ਸਨੀ, ਜਿਹੜੇ ਤੁਸੀਂ ਗੱਲਾਂ ਕਹਿ ਰਹੇ ਆ ਬਿਲਕੁਲ ਮੈਂ ਐਗਰੀ ਕਰਦਾ, ਪਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਰੀਆਂ ਤੁਹਾਡੀਆਂ ਇਸ ਵੇਲੇ ਕਮੈਂਟ ਪੀਰੀਅਡ ਦੇ ਵਿੱਚ ਉੱਤੇ ਹੋਣੀਆਂ ਚਾਹੀਦੀਆਂ। ਜੀ ਬਿਲਕੁਲ, ਇਹ ਸਾਰੀਆਂ ਗੱਲਾਂ ਜਿਹੜੀਆਂ ਡੈਫੀਨੇਟਲੀ ਵੱਧ ਤੋਂ ਵੱਧ ਜਿਹੜੇ ਕਮੈਂਟ ਕਰੋ, ਬਾਕੀਆਂ ਨੂੰ ਵੀ ਕਰਾਇਆ ਕਰੋ। ਇੱਕ ਦੂਜੇ ਨੂੰ WhatsApp ਦੇ ਉੱਤੇ ਹੋਰ ਕਈ ਤੁਸੀਂ ਵੀਡੀਓਜ਼ ਤੇ ਹੋਰ ਮੈਸੇਜ ਜਿਹੜੇ ਅਗਾਂਹ ਤੋਂ ਅਗਾਂਹ ਸ਼ੇਅਰ ਕਰਦੇ ਹੁੰਦੇ ਆ। ਇਹ ਵੀ ਜਿਹੜਾ ਕਮੈਂਟ ਵਾਲਾ ਵੀ ਜਿਹੜਾ ਅੱਗੇ ਤੋਂ ਅੱਗੇ ਜਿਹੜਾ ਉਹ ਸ਼ੇਅਰ ਕਰੋ। ਗਰੁੱਪ ਬਹੁਤ ਜਿਹੜੇ ਉਹ ਬਣੇ ਹੋਏ ਨੇ, ਸਭ ਨੂੰ ਪਤਾ ਹੈ। ਫੇਸਬੁੱਕ ਦੇ ਉੱਤੇ ਵੀ ਆ, WhatsApp ਦੇ ਉੱਤੇ ਵੀ ਕਈ ਟਰੱਕਾਂ ਦੇ ਗਰੁੱਪ ਚੱਲਦੇ ਨੇ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਸਾਡੇ ਵੱਲੋਂ ਸਭਨਾਂ ਨੂੰ ਪਿਆਰ, ਸਤਿਕਾਰ, ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC